पंजाबी रेडियो USA सुन रहे सारे ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਸਰੋਤੇ ਲਾਈਵ ਦੇਖ ਰਹੇ ਆ ਅਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 25 ਤਰੀਕ ਆ ਅਤੇ ਦਿਨ ਜਿਹੜਾ ਆ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਇਸ ਦੇ ਨਾਲ ਨਾਲ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਅਤੇ ਨਾਲ ਹੀ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ, 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਵਾਲੇ। ਪਹਿਲਾ ਸਲਾਨੋ ਕਾਉਂਟੀ ਦਾ ਹਾਲ ਆ 5 ਸਟਾਰ ਰੇਟਿੰਗ ਵਾਲਾ। ਅਤੇ ਜੇਕਰ ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਇਹਨਾਂ ਦੇ ਹਾਲ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਕਮਲ ਹੋਣਾ ਨੂੰ 707-474-7003, 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ 408-722-7698 'ਤੇ ਕਾਲ ਕਰ ਸਕਦੇ ਹੋ ਜੀ। ਅਤੇ ਸਰੋਤਿਓ, ਅੱਜ ਜਿਹੜਾ ਸਾਡਾ ਬ੍ਰੇਕ ਤੋਂ ਬਾਅਦ ਜਿਹੜਾ ਆ ਕੈਲੀਫੋਰਨੀਆ ਦੀਆਂ ਜਿੰਨੀਆਂ ਵੀ ਪ੍ਰੋਪੋਜੀਸ਼ਨਸ ਹੈਗੀਆਂ ਆ 12 ਦੇ ਕਰੀਬ, ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਨਾ ਆ ਵੀ ਯੈਸ 'ਤੇ ਕੀ ਆਉਂਦਾ ਆ, ਨੋ 'ਤੇ ਕੀ ਆਉਂਦਾ ਆ, ਅਤੇ ਆਪਣੇ ਜਿਹੜੇ ਬੈਲਟ ਆ ਉਹ ਜ਼ਰੂਰ ਕੱਢ ਲਿਓ ਅਤੇ ਫਿਰ ਨਾਲ ਧਿਆਨ ਨਾਲ ਸੁਣਿਓ। ਜਦੋਂ ਬ੍ਰੇਕ ਹੋਊਗੀ, ਬ੍ਰੇਕ ਤੋਂ ਬਾਅਦ ਆਪਾਂ 20-25 ਮਿੰਟ ਉਹ ਜਿਹੜੀਆਂ ਹੈਗੀਆਂ ਆ ਪ੍ਰੋਪੋਜੀਸ਼ਨਸ ਉਹਨਾਂ ਦੇ ਉੱਤੇ ਲਾਵਾਂਗੇ। ਸਭ ਤੋਂ ਪਹਿਲੀ ਖਬਰ ਵੱਲ ਆਈਏ। ਕੱਲ੍ਹ ਜਿਹੜਾ ਆ USA ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ, ਫਾਰਮਰ ਸੈਕਟਰੀ ਆਫ ਸਟੇਟ ਜਿਹੜੀ ਹਿਲਰੀ ਕਲਿੰਟਨ ਆ, CNN ਦਾ ਆਫਿਸ, ਐਰਿਕ ਹੋਲਡਰ ਜਿਹੜੇ ਅਟੋਰਨੀ ਜਨਰਲ ਰਹਿ ਚੁੱਕੇ ਆ, ਜਾਰਜ ਸੋਰਸ, ਅਤੇ ਅੱਜ ਜੋ ਬਾਈਡਨ ਦੇ ਆਫਿਸਰ ਜਿਹੜੇ ਆ ਉਹਨਾਂ ਨੂੰ ਜਿਹੜੇ ਪਾਈਪ ਬੰਬ ਆ ਉਹ ਮੇਲ ਕੀਤੇ ਗਏ। ਐਕਚੁਅਲੀ ਉਹਨਾਂ ਦੇ ਆਫਿਸ 'ਚ ਨਹੀਂ ਪਹੁੰਚੇ, ਪਰ ਰਸਤੇ ਦੇ ਵਿੱਚ ਜਿਹੜੇ ਆ ਉਹ ਪੋਸਟ ਆਫਿਸਰ ਜਿਹੜੇ ਆ ਉਹਨਾਂ ਵੱਲੋਂ ਉਹ ਫੜ ਲਏ ਗਏ, ਉਹਨਾਂ ਵੱਲੋਂ ਪਤਾ ਲੱਗ ਗਿਆ। ਪਰ ਉਹ ਕਹਿੰਦੇ ਵੀ ਕਾਫੀ ਰਿਸਕੀ ਆ, ਉਹ ਕਿਸੇ ਦਾ ਵੀ ਜਾਨੀ ਨੁਕਸਾਨ ਜਿਹੜਾ ਉਹ ਕਰ ਸਕਦੇ ਸੀ। ਸੋ ਅਗਰ ਉਹਨਾਂ ਤੱਕ ਨਾ ਵੀ ਪਹੁੰਚਦੇ, ਜਿਹੜੇ ਪੋਸਟ ਆਫਿਸ 'ਚ ਕੰਮ ਕਰਦੇ ਆ ਇੰਪਲਾਈ, ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਬੋਟਮ ਜਿਹੜੀ ਆ ਪੂਰੀ ਬੋਟਮ ਤੱਕ ਜਾਵਾਂਗੇ ਇਹਨੂੰ ਫੰਡ ਦੇ ਲਈ। ਅਤੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜਿਹੜੀ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹ ਬਹੁਤ ਮਾੜੀ ਗੱਲ ਆ, ਇਹ ਕੰਮ ਹੋਣਾ ਨਹੀਂ ਚਾਹੀਦਾ। ਅਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਮੀਡੀਆ ਦੇ ਵਿੱਚ ਨੈਗੇਟਿਵਿਟੀ ਚੱਲਦੀ ਆ ਉਹਦੇ ਕਰਕੇ ਹੋ ਰਿਹਾ ਆ, ਜਦ ਕਿ ਇਹ ਖੁਦ ਵਾਇਲੈਂਸ ਨੂੰ ਕਾਫੀ ਵਾਰੀ ਜਿਹੜਾ ਸਪੋਰਟ ਕਰ ਚੁੱਕੇ ਆਪਣੇ ਕੈਂਪੇਨ ਦੇ ਦੌਰਾਨ ਵੀ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ 'ਚ ਵੀ। ਇਹ 10 ਪੈਕੇਜਸ ਤੱਕ ਇਹ ਆંકੜਾ ਇਸ ਟਾਈਮ ਪਹੁੰਚ ਚੁੱਕਾ ਆ। ਦੋਨੋਂ ਪਾਰਟੀਆਂ ਵਾਲੇ ਇੱਕ ਦੂਜੇ ਦੇ ਉੱਤੇ ਦੋਸ਼ ਲਾ ਰਹੇ ਆ। ਡੈਮੋਕ੍ਰੇਟ ਪਾਰਟੀ ਕਹਿੰਦੇ ਵੀ ਇਹ ਰਾਈਟ ਵਿੰਗ ਵਾਲੇ ਉਹ ਕਰ ਰਹੇ ਆ, ਅਤੇ ਰਿਪਬਲਿਕਨ ਪਾਰਟੀ ਵਾਲੇ ਕਹਿ ਰਹੇ ਵੀ ਡੈਮੋਕ੍ਰੇਟ ਪਾਰਟੀ ਖੁਦ ਆਪਣੇ ਜਿਹੜੇ ਇੱਦਾਂ ਦੇ ਘਲਾ ਰਹੇ ਆ। ਸੋ ਇਹ ਹੁਣ ਜਾਂਚ ਤੋਂ ਬਾਅਦ 'ਚ ਪਤਾ ਲੱਗੂਗਾ ਵੀ ਕਿਹਦੀ ਗੱਲ ਸੱਚੀ ਸੀ, ਕਿਹਦੀ ਇਸ ਦੇ ਵਿੱਚ ਝੂਠੀ ਸੀ, ਜਾਂ ਕੋਈ ਇਹਦੇ ਵਿੱਚ ਥਰਡ ਪਲੇਅਰ ਜਿਹੜਾ ਆ ਉਹ ਖੇਡ ਰਿਹਾ ਆ। ਸੋ ਕਾਫੀ ਇੱਕ ਇਸ ਟਾਈਮ ਚਿੰਤਾ ਦਾ, ਦਹਿਸ਼ਤ ਦਾ ਮਾਹੌਲ ਜਿਹੜਾ ਆ ਉਹ ਬਣਿਆ ਪਿਆ ਆ, ਕਿਉਂਕਿ ਜਿੰਨੇ ਵੀ ਹੁਣ ਤੱਕ ਪੈਕੇਜ ਜਿਹੜੇ ਪਾਈਪ ਬੰਬ ਵਾਲੇ ਪਹੁੰਚੇ ਆ ਜਾਂ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਸਾਰੇ ਜਿਹੜੇ ਆਈਦਰ ਡੈਮੋਕ੍ਰੇਟ
ਪਾਰਟੀ ਜਾਂ ਲਿਬਰਲ ਲੈਫਟਿਸਟ ਜਿਹੜੇ ਆ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਉਹਨਾਂ ਤੱਕ ਜਿਹੜੇ ਹੋਏ ਆ। ਸੋ ਇਹ FBI ਹੁਣ ਜਿਹੜੀ ਆ ਲੱਗੀ ਹੋਈ ਆ ਸ਼ਿੱਦਤ ਦੇ ਨਾਲ ਵੀ ਜਲਦੀ ਤੋਂ ਜਲਦੀ ਇਸ ਦੇ ਪ੍ਰਤੀ ਜਿਹੜੇ ਆ ਕੋਈ ਜਾਣਕਾਰੀ ਇਕੱਤਰ ਕੀਤੀ ਜਾਵੇ। ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਜਗ੍ਹਾ ਜਗ੍ਹਾ ਦੇ ਉੱਤੇ ਸਿਕਿਉਰਿਟੀ ਕੈਮਰੇ, CCTV ਕੈਮਰੇ ਅਤੇ ਹੋਰ ਕਈ ਥਾਵਾਂ 'ਤੇ ਲੱਗੇ ਆ, ਸੋ ਲੱਗ ਤਾਂ ਇੱਦਾਂ ਰਿਹਾ ਵੀ ਸ਼ਾਇਦ ਜਲਦੀ ਜਿਹੜਾ ਉਸ ਨੂੰ ਜਿਨ੍ਹਾਂ ਨੇ ਵੀ ਜਾਂ ਇੱਕ ਗਰੁੱਪ ਨੇ ਕੀਤਾ ਹੈ ਜਾਂ ਇੱਕ ਬੰਦੇ ਨੇ ਕੀਤਾ ਆ ਜਾਂ ਬੁੜੀ ਨੇ ਕੀਤਾ, ਜਿੰਨੇ ਵੀ ਇੱਕ ਪਰਸਨ ਨੇ ਜਾਂ ਪਰਸਨਸ ਨੇ ਕੀਤਾ ਆ ਉਸ ਨੂੰ ਜਲਦੀ ਜਿਹੜਾ ਆ ਉਹ ਫੜਨ ਤੱਕ ਜਾ ਸਕਦੇ ਆ। ਹੋ ਸਕਦਾ ਹੈ ਵੀ FBI ਦੇ ਕੋਲ ਥੋੜ੍ਹੇ ਬਹੁਤੇ ਸੁਰਾਗ ਜਿਹੜੇ ਆਲਰੇਡੀ ਲੱਗ ਗਏ ਹੋਣ ਕਿਉਂਕਿ ਅਜੇ ਜਾਂਚ ਚੱਲ ਰਹੀ ਆ। ਸੋ ਇਸ ਦੇ ਬਾਰੇ ਕੋਈ ਬਹੁਤੀ ਜਾਣਕਾਰੀ FBI ਆ ਉਹ ਦੱਸ ਨਹੀਂ ਰਹੀ। ਜਦੋਂ ਆਈ ਥਿੰਕ ਫੜ ਲੈਣਗੇ ਜਾਂ ਫੜਨ ਦੇ ਬਹੁਤ ਕਰੀਬ ਹੋਣਗੇ ਫਿਰ ਹੀ ਥੋੜ੍ਹੀ ਬਹੁਤੀ ਜਿਹੜੀ ਆ ਜਾਣਕਾਰੀ ਆਪਾਂ ਸਾਰਿਆਂ ਨੂੰ ਪਬਲਿਕ ਨੂੰ ਜਿਹੜੀ ਆ ਉਹ ਪਤਾ ਲੱਗੇਗੀ। ਸੋ ਪਰ ਇਹ ਓਵਰਆਲ ਦਹਿਸ਼ਤ ਦਾ ਮਾਹੌਲ ਇਸ ਦੇ ਕਰਕੇ ਜਿਹੜਾ ਆ ਖਾਸ ਕਰਕੇ ਬਣਿਆ ਹੋਇਆ ਆ। ਅਤੇ ਚਾਹੇ ਮੀਡੀਆ 'ਤੇ ਦੋਸ਼ ਦਿਓ ਚਾਹੇ ਜਿੱਥੇ ਮਰਜ਼ੀ ਦੋਸ਼ ਦਿਓ, ਰਾਸ਼ਟਰਪਤੀ ਟਰੰਪ ਨੂੰ ਆਪਣੇ ਬਿਆਨਾਂ 'ਤੇ ਵੀ ਆਪਣੀ ਪੀੜ੍ਹੀ ਥੱਲੇ ਵੀ ਜ਼ਰੂਰ ਸੋਟਾ ਜਿਹੜਾ ਉਹ ਮਾਰਨਾ ਚਾਹੀਦਾ ਆ। ਲੈਫਟ ਵਿੰਗ ਵਾਲੇ ਮੀਡੀਆ ਨੂੰ ਵੀ ਦੇਖਣਾ ਚਾਹੀਦਾ ਹੈ, ਸਾਰਿਆਂ ਨੂੰ ਜਿਹੜਾ ਹੈ ਦੇਖਣਾ ਚਾਹੀਦਾ ਵੀ ਇਹ ਅਮਰੀਕਨ ਡਿਸਕੋਰਸ ਕਿਹੜੇ ਪਾਸੇ ਵੱਲ ਨੂੰ ਜਿਹੜਾ ਜਾ ਰਿਹਾ ਆ। ਤੁਸੀਂ ਇਸ ਗੱਲੋਂ ਦੇਖੀਏ ਵੀ ਜਿਹੜੇ ਰਾਈਟ ਵਾਲੇ ਲੈਫਟ ਨੂੰ ਅਤੇ ਲੈਫਟ ਵਾਲੇ ਰਾਈਟ ਨੂੰ ਇੰਸਟੈਡ ਆਫ ਵੀ ਇਹ ਦੋਸ਼ੀ ਨੂੰ ਫੜਿਆ ਜਾਵੇ, ਇੱਕ ਦੂਜੇ ਦੇ ਉੱਤੇ ਦੋਸ਼ ਲਾਉਣ ਦੇ ਉੱਤੇ ਜਿਹੜੇ ਇਸ ਟਾਈਮ ਪਹੁੰਚ ਚੁੱਕੇ ਹੋਏ ਨੇ ਜੀ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਇਸ ਟਾਈਮ ਦੇ ਵਿੱਚ ਇਕੱਠੇ ਹੋਣਾ ਚਾਹੀਦਾ, ਯੂਨੀਫਾਈ ਅਤੇ ਕਮ ਟੂਗੈਦਰ ਹੋਣਾ ਚਾਹੀਦਾ ਹੈਗਾ ਆ। ਸੋ FBI ਜਿਹੜੀ ਆ ਉਹ ਕਹਿੰਦੀ ਆ ਉਹਨਾਂ ਨੇ ਅਮਰੀਕਨ ਗਵਰਨਮੈਂਟ ਨੂੰ, ਅਮਰੀਕਨ ਲੋਕਾਂ ਨੂੰ ਵੀ ਜਿਹੜੀ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਆ ਵੀ ਇਹ ਹੋਰ ਵੀ ਡਿਵਾਈਸਿਸ ਹੋ ਸਕਦੀਆਂ ਹੈਗੀਆਂ ਜਿਹੜੀਆਂ ਹਜੇ ਤੱਕ ਰਿਕਵਰ ਨਹੀਂ ਹੋਈਆਂ। ਅਤੇ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਆ ਵੀ ਲੋਕ ਜਿਹੜੇ ਆ ਉਹ ਵਿਜੀਲੈਂਟ ਹੋਣਾ ਚਾਹੀਦਾ, ਤੁਹਾਨੂੰ ਬੜੇ ਧਿਆਨ ਨਾਲ ਦੇਖਣਾ ਚਾਹੀਦਾ। ਕੋਈ ਤੁਹਾਨੂੰ ਸਸਪੀਸ਼ੀਅਸ ਕਿਸੇ ਤਰ੍ਹਾਂ ਦਾ ਪੈਕੇਜ ਲੱਗਦਾ ਹੈਗਾ ਆ ਉਹਨੂੰ ਟੱਚ ਨਹੀਂ ਕਰਨਾ ਚਾਹੀਦਾ ਹੈਗਾ ਅਤੇ ਪੁਲਿਸ ਨੂੰ ਲੋਕਲ ਨੂੰ ਇਨਫੋਰਮ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਇਹ ਮਿਡ ਟਰਮ ਇਲੈਕਸ਼ਨਸ ਤੋਂ ਐਨ ਪਹਿਲਾਂ ਜਿਹੜਾ ਆ ਇਹ ਘਟਨਾਵਾਂ ਜਿਹੜੀਆਂ ਇਹ ਵਾਪਰ ਰਹੀਆਂ ਆ, ਬਹੁਤ ਦੁਖਦਾਈ ਆ ਅਤੇ ਦਹਿਸ਼ਤ ਦਾ ਮਾਹੌਲ ਜਿੱਦਾਂ ਕਿਹਾ ਬਣਿਆ ਆ। ਕਈ ਜਿਹੜੀਆਂ ਪੋਲਸ ਆ ਜਿਹੜੀਆਂ ਹੁਣ ਉਹੀ ਜਿਹੜੀਆਂ ਬਾਰ-ਬਾਰ ਦੱਸਦੀਆਂ ਨੇ ਵੀ ਰਾਈਟ ਨਾਓ ਜਿਹੜੀਆਂ ਮਿਡ ਟਰਮਸ ਆ ਰਾਸ਼ਟਰਪਤੀ ਟਰੰਪ ਦੇ ਜਿਹੜੇ ਪਹਿਲੇ ਇੱਕ ਹਿਸਾਬ ਦੇ ਨਾਲ 2 ਸਾਲ ਆ ਉਹਨਾਂ ਦੀ ਕਾਰਜਕਾਰੀ ਦੇ ਉੱਤੇ ਜਾਂ ਬਤੌਰ ਰਾਸ਼ਟਰਪਤੀ ਟਰੰਪ ਦੀ ਜਿਹੜੀ ਪਰਸਨੈਲਿਟੀ ਆ ਉਹਨਾਂ ਨੂੰ ਲੈ ਕੇ ਹੋਊਗਾ ਕਿਉਂਕਿ ਇਕੋਨਮੀ ਜਿਹੜੀ ਆ ਉਹ ਗੁੱਡ ਚੱਲ ਰਹੀ ਆ। ਪਰ ਪਿਛਲੇ ਕੁਛ ਕੁ ਦਿਨਾਂ ਦੇ ਵਿੱਚ 2018 ਦੇ ਵਿੱਚ ਕਹਿੰਦੇ ਜਿੰਨਾ ਸਟਾਕ ਮਾਰਕੀਟ ਨੇ ਗੇਨ ਕੀਤਾ ਸੀ ਉਹ ਕਾਫੀ ਲੂਜ਼ ਜਿਹੜੇ ਆ ਉਹ ਆਲਰੇਡੀ ਜਿਹੜੇ ਉਹ ਕਰ ਚੁੱਕੇ ਆ। ਕੱਲ੍ਹ ਵੀ 600 ਪੁਆਇੰਟ ਸਟਾਕ ਮਾਰਕੀਟ ਜਿਹੜੀ ਉਹ ਥੱਲੇ ਜਿਹੜੀ ਉਹ ਗਈ ਸੀ। ਸੋ ਅੱਜ ਮੇ ਵੀ ਭਾਵੇਂ ਥੋੜ੍ਹੀ ਬਹੁਤੀ ਰਿਕਵਰ ਕਰਨ ਦੀ ਕੋਸ਼ਿਸ਼ ਹੋ ਰਹੀ ਹੋਵੇ ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਡਾਵਾਂਡੋਲ ਆ। ਟਰੇਡ ਵਾਰ ਨੂੰ ਲੈ ਕੇ ਜਿਹੜੀ ਚਾਈਨਾ ਦੇ ਨਾਲ ਆ, ਰੀਸੈਂਟਲੀ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਜਿਹੜੀ ਟਰੇਡ ਡੀਲ ਨਵੀਂ ਬਣੀ ਆ ਉਸ ਨੂੰ ਲੈ ਕੇ ਓਵਰਆਲ ਜੇ ਵੇਖਿਆ ਜਾਵੇ ਤਾਂ ਇੰਪਲੋਇਮੈਂਟ ਇਤਿਹਾਸਿਕ ਤੌਰ ਦੀ ਜਿਹੜੀ ਸਭ ਤੋਂ ਘੱਟ ਜਿਹੜੀ ਅਨਇੰਪਲੋਇਮੈਂਟ ਰੇਟ ਜਿਹੜੀ ਆ ਉਹ ਚੱਲ ਰਹੀ ਆ। ਸੋ ਓਵਰਆਲ ਇਕੋਨਮੀ ਦੇ ਬਾਬਤ ਜਿਹੜੇ ਆ ਟਰੰਪ ਪ੍ਰਸ਼ਾਸਨ ਆ ਉਹਨਾਂ ਦੇ ਲਈ ਉਹ ਕਾਫੀ ਪੋਜ਼ੀਟਿਵ ਚੱਲ ਰਿਹਾ ਆ। ਇਮੀਗ੍ਰੇਸ਼ਨ ਨੂੰ ਲੈ ਕੇ, ਸਖਤੀ ਨੂੰ ਲੈ ਕੇ ਉਹਨਾਂ ਦਾ ਵੋਟਰ ਬੇਸ ਜਿਹੜਾ ਉਹ ਕਾਫੀ ਜਿਹੜਾ ਆ ਉਹ ਖੁਸ਼ ਹੈਗਾ ਆ। ਸੋ ਅਤੇ ਹੁਣ ਜਿਹੜਾ ਇਹ ਮਸਲਾ ਖਾਸ ਕਰਕੇ ਇੱਕ ਕਾਰਵਾਂ ਦਾ ਜਿਹੜਾ ਮੈਕਸੀਕੋ ਵਾਲੇ ਪਾਸਿਓਂ ਲਾਂਘਾ ਲੈ ਕੇ ਜਿਹੜਾ ਅਮਰੀਕਾ ਵੱਲ ਨੂੰ ਆ ਰਿਹਾ ਆ ਅਤੇ ਹੁਣ ਜਿਹੜੇ ਅਚਾਨਕ ਜਿਹੜੇ ਪਾਈਪ ਬੰਬਸ ਜਿਹੜੇ ਉਹ ਆਏ ਆ ਉਸ ਦੇ ਕਰਕੇ ਜਿਹੜਾ ਮਿਡ ਟਰਮ ਦਾ ਮਾਹੌਲ ਕਾਫੀ ਜਿਹੜਾ ਆ ਚੇਂਜ ਜਾਂ ਗਰਮਾ ਵੀ ਸਕਦਾ ਸਿਆਸੀ ਤੌਰ ਦੇ ਉੱਤੇ। ਜਿਹੜਾ ਹੋਰ ਜ਼ਿਆਦਾ ਪਹਿਲ ਕਦਮੀ ਜਿਹੜੀ ਹੋਊਗੀ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿਹੜੀ ਪਾਰਟੀ ਇਹ ਸਾਰੀਆਂ ਗੱਲਾਂ ਦਾ ਜਿਹੜਾ ਆ ਕਹਿ ਲਓ ਵੀ ਉਹਨਾਂ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨ 'ਚ ਕਾਮਯਾਬ ਰਹੂਗੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ H1 ਵੀਜ਼ੇ ਦਾ ਬਹੁਤ ਰੌਲਾ ਚੱਲ ਰਿਹਾ। ਕਹਿੰਦੇ H1 ਵੀਜ਼ੇ ਦੇ ਵਿੱਚ ਜਿਹੜਾ ਲੋਟਰੀ ਸਿਸਟਮ ਇੱਕ ਤਰ੍ਹਾਂ ਨਾਲ ਕਾਫੀ ਚੇਂਜ ਕੀਤਾ ਗਿਆ। ਉਸ ਚੇਂਜ ਦੇ ਨਾਲ ਜਿਹੜੀਆਂ ਵੱਡੀਆਂ ਕੰਪਨੀਆਂ ਆ ਖਾਸ ਕਰਕੇ ਗੂਗਲ, ਐਪਲ ਜਾਂ ਫੇਸਬੁੱਕ ਉਹਨਾਂ ਨੂੰ ਕਹਿੰਦੇ ਕਾਫੀ ਫਾਇਦਾ ਹੋਊਗਾ ਪਰ ਜਿਹੜੇ ਆਊਟਸੋਰਸਿੰਗ ਵਾਲੇ ਕੰਸਲਟੈਂਟ ਸੀਗੇ ਉਹਨਾਂ ਨੂੰ ਜਿਹੜਾ ਆ ਕਾਫੀ ਨੁਕਸਾਨ ਹੋਊਗਾ। ਸੋ ਕਈ ਕੰਸਲਟੈਂਟ ਕੰਪਨੀਆਂ ਜਿਹੜੀਆਂ ਉਹਨਾਂ ਵੱਲੋਂ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨੂੰ ਸੂ ਵੀ ਕੀਤਾ ਗਿਆ ਹੈਗਾ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੈਲੀਫੋਰਨੀਆ ਦੇ ਵੱਖ-ਵੱਖ ਜਿਹੜੇ ਹਿੱਸਿਆਂ ਦੇ ਵਿੱਚ ਕਈ ਪੋਲੀਟੀਕਲ ਰੈਲੀਜ਼ ਜਿਹੜੀਆਂ ਆ ਉਹ ਹੁੰਦੀਆਂ ਰਹੀਆਂ ਪਰ ਕਹਿੰਦੇ ਵਾਈਟ ਸੁਪਰਮੇਸਿਸਟ ਗਰੁੱਪ ਦੇ ਜਿਹੜੇ 4 ਮੈਂਬਰਸ ਆ ਉਹਨਾਂ ਦੇ ਉੱਤੇ ਹੁਣ ਫੈਡਰਲ ਚਾਰਜਿਸ US ਅਟਰਨੀ ਆਫਿਸ
ਦੇ ਦੁਆਰਾ ਜਿਹੜੇ ਉਹ ਲਾਏ ਜਾ ਰਹੇ ਆ ਵੀ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਉੱਥੇ ਹਿੰਸਕ ਹੋਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਕਹਿੰਦੇ 4 ਵਾਈਟ ਸੁਪਰਮੇਸਿਸ ਬੇਸਿਕਲੀ ਵੀ ਜਿਹੜੇ ਚਿੱਟੀ ਚਮੜੀ ਵਾਲੇ ਅੱਤਵਾਦੀ ਆ ਉਹਨਾਂ ਦੇ ਉੱਤੇ ਜਿਹੜੇ ਇਹਨਾਂ ਨੇ ਚਾਰਜਸ ਲਾਏ ਆ ਜਸਟਿਸ ਡਿਪਾਰਟਮੈਂਟ ਨੇ ਵੀ ਉਹ ਵੱਖ-ਵੱਖ ਪੋਲੀਟੀਕਲ ਰੈਲੀਜ਼ ਕੈਲੀਫੋਰਨੀਆ ਦੇ ਵਿੱਚ ਜਾਂਦੇ ਸੀਗੇ ਅਤੇ ਜਿਹੜੇ ਕਾਊਂਟਰ ਪ੍ਰੋਟੈਸਟਰ ਸੀਗੇ ਅਤੇ ਜਰਨਲਿਸਟ ਸੀਗੇ ਅਤੇ ਇਨਫੈਕਟ ਪੁਲਿਸ ਅਫਸਰ ਵੀ ਸੀਗੇ ਉਹਨਾਂ ਦੇ ਉੱਤੇ ਜਿਹੜੀ ਹਿੰਸਕ ਜਿਹੜੀ ਆ ਉਹ ਕਾਰਵਾਈ ਆ ਉਹ ਕੀਤੀ ਸੀਗੀ। ਸੋ 3 ਜਾਣੇ ਕਹਿੰਦੇ ਇਹਨਾਂ 4 ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਆਲਰੇਡੀ ਕਰਕੇ ਰੱਖਿਆ ਹੋਇਆ ਆ। ਇੱਕ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਵਾਈਟ ਸੁਪਰਮੇਸਿਸਟ ਗਰੁੱਪ ਹੈਗਾ ਆ ਰਾਈਜ਼ ਅਬਵ ਮੂਵਮੈਂਟ RAM ਕਰਕੇ। ਸੋ ਉਹਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਫੜਿਆ ਗਿਆ। ਇਹਨਾਂ ਦੇ ਵਿੱਚੋਂ ਇੱਕ 28 ਸਾਲਾਂ ਦਾ ਰੋਬਰਟ ਬੋਮੈਨ 25 ਸਾਲਾਂ ਦਾ, ਟਾਈਲਰ ਲੋਬੇ 22 ਸਾਲਾਂ ਦਾ। ਸੋ ਸਾਰੇ ਹੀ ਜਿਹੜੇ ਆ ਇਹ ਨੌਜਵਾਨ ਯੰਗਸਟਰ ਜਿਹੜੇ ਸੀਗੇ ਜਿਹੜੇ ਇਹ ਵਾਈਟ ਜਿਹੜੇ ਆ ਸੁਪਰਮੇਸਿਸਟ ਗਰੁੱਪ ਆ ਉਹਨਾਂ ਦੇ ਨਾਲ ਜੁੜੇ ਸੀਗੇ ਅਤੇ ਇਹਨਾਂ ਉੱਤੇ ਵੱਖ-ਵੱਖ ਜਗ੍ਹਾ ਦੇ ਉੱਤੇ ਮਾਰਚ 25 2017 ਦੀ ਮੇਕ ਅਮੈਰੀਕਾ ਗ੍ਰੇਟ ਅਗੇਨ ਰੈਲੀ ਆ ਉਸ ਦੇ ਵਿੱਚ ਜਿਹੜੇ ਆ ਇਸ ਤਰੀਕੇ ਦੀ ਹਫੜਾ ਦਫੜੀ ਅਤੇ ਹਿੰਸਕ ਜਿਹੜੇ ਆ ਕਾਰਵਾਈ ਕਰਨ ਦੇ ਜਿਹੜੇ ਦੋਸ਼ ਆ ਉਹਨਾਂ ਉੱਤੇ ਲੱਗੇ ਹੋਏ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਮੈਂ ਬਾਰਡਰ ਦੇ ਉੱਤੇ ਜਿਹੜੀ ਆ ਮਿਲਟਰੀ ਲੈ ਕੇ ਆ ਸਕਦਾ ਹੈਗਾ ਆ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ 2-3 ਦਿਨਾਂ ਤੋਂ ਅਸੀਂ ਖਬਰ ਕਰ ਰਹੇ ਹਾਂ ਕਿਸ ਤਰ੍ਹਾਂ 6-7 ਹਜ਼ਾਰ ਲੋਕਾਂ ਦਾ ਜਿਹੜਾ ਕਾਫਲਾ ਆ ਉਹ ਗਵਾਟਾਮਾਲਾ ਤੋਂ ਬੱਚਿਆਂ ਸਮੇਤ ਛੋਟੇ ਬੱਚੇ ਵੀ ਉਹਨਾਂ ਨੇ ਚੱਕੇ ਹੋਏ ਆ ਉਹ USA ਵੱਲ ਵੱਧ ਰਿਹਾ ਤਾਂ ਕਿ USA ਦੇ ਵਿੱਚ ਉਹ ਐਂਟਰ ਕਰ ਸਕੇ। ਸੋ ਉਹਨੂੰ ਦੇਖਦੇ ਹੋਏ ਉਹ ਕਹਿੰਦੇ ਭਈ ਇਹ ਇੱਕ ਤਰ੍ਹਾਂ ਨਾਲ ਜਿਹੜੀ ਆ ਨੈਸ਼ਨਲ ਐਮਰਜੈਂਸੀ ਹੈਗੀ ਆ। ਅਸੀਂ ਮੈਕਸੀਕੋ ਦੇ ਨਾਲ ਬਾਰਡਰ ਨੂੰ ਸਿਕਿਉਰ ਕਰਨ ਦੇ ਲਈ ਜਿਹੜੀ ਆ ਮਿਲਟਰੀ ਲਿਆ ਸਕਦੇ ਹੈਗੇ ਆ। ਇਹ ਉਹਨਾਂ ਨੇ ਜਿਹੜਾ ਆ ਸੋਮਵਾਰ ਨੂੰ ਇਹ ਅਨਾਊਂਸ ਕੀਤਾ ਹੈਗਾ ਅਤੇ ਸਰੋਤਿਆਂ ਨੂੰ ਦੱਸਦੀ ਇਹ ਕਹਿੰਦੇ ਵੀ ਜਿਹੜਾ ਉਹ ਕਾਫਲਾ ਆ ਹੌਲੀ ਵੱਧਦਾ 3000 4000 ਅਤੇ ਹੁਣ ਇਸ ਟਾਈਮ ਉਹ ਨੰਬਰ ਜਿਹੜੇ ਆ 7500 ਦੇ ਕਰੀਬ ਉਹ ਪਹੁੰਚ ਚੁੱਕੇ ਹੈਗੇ ਆ। ਜੀ ਬਿਲਕੁਲ, ਕਾਫੀ ਜਿਹੜਾ ਉਸ ਨੂੰ ਲੈ ਕੇ ਸਿਆਸਤ ਵੀ ਉੱਥੇ ਮੈਕਸੀਕੋ ਵਿੱਚ ਵੀ ਜਿਹੜੀ ਆ ਉਹ ਗਰਮਾਈ ਹੋਈ ਆ। ਅਗਲੀ ਜਿਹੜੀ ਆ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਫਲੋਰੀਡਾ ਦੇ ਵਿੱਚ ਪੁਲਿਸ ਨੇ 2 ਮਿਡਲ ਸਕੂਲ ਦੀਆਂ ਕੁੜੀਆਂ ਨੂੰ ਗ੍ਰਿਫਤਾਰ ਜਿਹੜਾ ਕੀਤਾ। ਕਹਿੰਦੇ ਗ੍ਰਿਫਤਾਰੀ ਦਾ ਕਾਰਨ ਇਹ ਸੀਗਾ ਦੋਨਾਂ ਦੀ ਉਮਰ ਦੇਖੋ ਮਹਿਜ ਇੱਕ ਦੀ 11 ਸਾਲ ਇੱਕ ਦੀ 12 ਸਾਲ ਸੀਗੀ ਅਤੇ ਇਹਨਾਂ ਦੇ ਕੋਲ ਚਾਕੂ ਸੀਗੇ ਅਤੇ ਕਹਿੰਦੇ ਪਲਾਟ ਇਹ ਦੋਨੋਂ ਕੁੜੀਆਂ ਮਿਲ ਕੇ ਬਣਾ ਰਹੀਆਂ ਸੀਗੀਆਂ ਬਾਰਟੋ ਮਿਡਲ ਸਕੂਲ ਦੇ ਵਿੱਚ ਵੀ ਉਹਨੇ ਆਪਣੀ ਜਿਹੜੇ ਕਲਾਸਮੇਟਸ ਆ ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਕੱਟ ਕਰਨਾ ਅਤੇ ਬਾਅਦ 'ਚ ਉਹਨਾਂ ਦਾ ਜਿਹੜਾ ਉਹ ਖੂਨ ਪੀਣਾ ਸੀ। ਸੋ ਇੱਦਾਂ ਦੀ ਜਿਹੜੀ ਇਸ ਟਾਈਮ ਜਿਹੜੀ ਕਾਰਵਾਈ ਦੀ ਉਹ ਟਰਾਈ ਜਿਹੜੀਆਂ ਇਹ 2 ਕੁੜੀਆਂ ਕਰ ਰਹੀਆਂ ਸੀ। ਇਹ ਪੁਲਿਸ ਉੱਥੋਂ ਦੇ ਡਿਪਟੀ ਪੁਲਿਸ ਚੀਫ ਬ੍ਰਾਇਨ ਡੋਰਮਨ ਉਹਨਾਂ ਨੇ ਜਿਹੜਾ ਆ ਉਹ ਦੱਸਿਆ। ਸੋ ਇਹਨਾਂ ਦੋਨਾਂ ਹੀ ਕੁੜੀਆਂ ਦੇ ਉੱਤੇ ਕਹਿੰਦੇ ਹੁਣ ਫਸਟ ਡਿਗਰੀ ਮਰਡਰ ਚਾਰਜ ਜਿਹੜੇ ਕਮਿਟ ਕਰਨ ਦੇ ਜਿਹੜੇ ਆ ਕੌਨਸਪੀਰੇਸੀ ਟੂ ਕਮਿਟ ਫਸਟ ਡਿਗਰੀ ਮਰਡਰ ਚਾਰਜ ਅਤੇ ਪੋਜੈਸ਼ਨ ਆਫ ਵੈਪਨ ਐਟ ਸਕੂਲ ਅਤੇ ਹੋਰ ਕਈ ਚਾਰਜਿਸ ਜਿਹੜੇ ਆ ਉਹਨਾਂ ਉੱਤੇ ਉਹ ਹੁਣ ਲਾਏ ਗਏ ਨੇ। ਸੋ ਪ੍ਰੋਸੀਕਿਊਟਰਸ ਦੇ ਉੱਤੇ ਹੁਣ ਰਹੇਗਾ ਵੀ ਇਹਨਾਂ ਕੁੜੀਆਂ ਨੂੰ ਜਿਹੜੇ ਜੁਵਨਾਈਲ ਦੇ ਤੌਰ ਦੇ ਉੱਤੇ ਜਿਹੜਾ ਚਾਰਜ ਕਰਨਾ ਆ ਕਿ ਅਡਲਟ ਦੇ ਤੌਰ ਦੇ ਉੱਤੇ, ਕਿਉਂਕਿ ਇਹ ਇੱਕ ਬੜੀ ਕਹਿ ਲਓ ਵੀ ਬਹੁਤ ਚਿੰਤਾਜਨਕ ਗੱਲ ਆ ਵੀ ਇੰਨੀਆਂ ਛੋਟੀਆਂ ਕੁੜੀਆਂ ਦੇ ਦਿਮਾਗ ਦੇ ਵਿੱਚ ਕਿੱਦਾਂ ਦਾ ਜਿਹੜਾ ਪਲਾਨ ਆ ਉਹ ਬਣਾ ਕੇ ਰੱਖਿਆ ਸੀ ਵੀ ਕਲਾਸਮੇਟ ਨੂੰ ਮਾਰ ਕੇ ਉਹਨਾਂ ਨੂੰ ਕੱਟ ਕੇ ਉਹਨਾਂ ਦਾ ਖੂਨ ਪੀਣਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਅੱਜ ਜਿਹੜਾ ਸਾਊਦੀ ਅਰੇਬੀਆ ਆ ਉਹਨਾਂ ਨੇ ਹੁਣ ਐਡਮਿਟ ਕਰ ਲਿਆ ਵੀ ਜਿਹੜਾ ਜਮਾਲ ਖਸ਼ੋਗੀ ਜਰਨਲਿਸਟ ਨੂੰ ਟਰਕੀ ਦੇ ਜਿਹੜੇ ਉੱਥੇ ਜਿਹੜਾ ਸਾਊਦੀ ਅਰੇਬੀਆ ਦਾ ਕੌਂਸਲੇਟ ਦਾ ਆਫਿਸ ਸੀ ਉਹਦੇ ਵਿੱਚ ਮਾਰਿਆ ਸੀ, ਉਹ ਇੱਕ ਤਰ੍ਹਾਂ ਨਾਲ ਪ੍ਰੀ ਪਲਾਨ ਕੀਤਾ ਗਿਆ ਸੀ। ਸੋ ਹੌਲੀ ਇਹ ਉਹ ਸਟੋਰੀ ਜਿਹੜੀ ਆ ਚੇਂਜ ਕਰਦੇ ਜਾ ਰਹੇ ਹੈਗੇ ਆ। ਸੋ 19 ਦੇ ਕਰੀਬ ਜਿਹੜੇ ਬੰਦੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਟਰਕੀ ਵਾਲਿਆਂ ਦੇ ਨਾਲ ਰਲ ਕੇ ਇਕੱਠੀ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਇਹ ਚੱਲ ਰਹੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ CIA ਦੇ ਡਾਇਰੈਕਟਰ ਜਿਹੜੇ ਜੀਨਾ ਹੈਸਪਲ ਹੈਗੇ ਆ ਉਹ ਟਰਕੀ ਨੂੰ ਗਏ ਅਤੇ ਉਹਨਾਂ ਨੂੰ ਜਿਹੜੀ ਆ ਟਰਕੀ ਦੀ ਗਵਰਨਮੈਂਟ ਉਹਨਾਂ ਵੱਲੋਂ ਬਰੀਫ ਕੀਤਾ ਗਿਆ। ਪਲੱਸ ਜਿਹੜੀ ਟਰਕੀ ਦੀ ਸਰਕਾਰ ਆ ਉਹ ਕਹਿੰਦੀ ਸੀ ਵੀ ਸਾਡੇ ਕੋਲ ਰਿਕਾਰਡਡ ਜਿਹੜੀ ਹੈਗੀ ਆ ਆਡੀਓ ਹੈਗੀ ਜਿਹਦੇ ਵਿੱਚ ਖਸ਼ੋਗੀ ਦਾ ਕਤਲ ਕੀਤਾ ਗਿਆ ਸੀ, ਉਹਦੇ ਟੋਟੇ ਕੀਤੇ ਗਏ ਸੀ, ਉਹ ਆਵਾਜ਼ਾਂ ਸਾਰੀਆਂ ਹੈਗੀਆਂ
ਉਹ ਸਾਰੀਆਂ ਜਿਹੜੀਆਂ CIA ਦੇ ਡਾਇਰੈਕਟਰ ਜੀਨਾ ਹੈਸਪਲ ਆ ਉਹਨਾਂ ਨੇ ਸੁਣੀਆਂ, ਅਤੇ ਉਹ ਹੁਣ ਜਿਹੜੀਆਂ ਆ ਸਾਰਾ ਕੁਛ ਜਿਹੜੀ ਇਨਫੋਰਮੇਸ਼ਨ ਆ ਉਹ ਉਹਨਾਂ ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਦਿੱਤੀ ਹੈਗੀ ਆ। ਹੁਣ ਦੇਖੋ ਭਈ ਜਿਹੜਾ US ਦਾ ਜਿਹੜਾ ਐਕਸ਼ਨ ਆ ਇਹਦੇ ਉੱਤੇ ਕੀ ਹੁੰਦਾ ਆ। ਜੀ, ਅਗਲੀ ਜਿਹੜੀ ਆ ਗੱਲ ਕਰਦੇ ਹਾਂ ਕੰਟਕੀ ਤੋਂ। ਅਗਲੀ ਖਬਰ ਆ ਰਹੀ ਆ ਜੈਫਰਸਨ ਟਾਊਨ ਤੋਂ। ਉੱਥੇ ਕਰੋਗਰ ਦੇ ਵਿੱਚ ਕਹਿੰਦੇ ਉੱਥੇ ਸ਼ੂਟਿੰਗ ਹੋਈ ਆ ਅਤੇ 2 ਜਾਣੇ ਦੇ ਮਾਰੇ ਜਾਣ ਦੀ ਖਬਰਾਂ ਆ ਰਹੀਆਂ ਆ। ਕਹਿੰਦੇ ਇੱਕ ਬੰਦੇ ਨੇ ਜਿਹੜੀ ਉੱਥੇ ਆ ਕੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ 2 ਜਾਣੇ ਮਾਰੇ ਗਏ ਅਤੇ ਜਿਹੜਾ ਸਸਪੈਕਟ ਆ ਹੁਣ ਜਿਹੜਾ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਲੂਇਸਵਿਲ ਦੇ ਬਾਹਰਵਾਰ ਇੱਕ ਕਰੋਗਰ ਗਰੋਸਰੀ ਸਟੋਰ ਸੀਗਾ, ਜਿੱਥੇ ਇੱਕ ਜਿਹੜਾ ਕਥਿਤ ਦੋਸ਼ੀ ਆ ਬੰਦਾ ਆ ਉਸਨੇ ਇੱਕ ਬੰਦੇ ਅਤੇ ਬੁੜੀ ਨੂੰ ਜਿਹੜਾ ਆ ਉੱਥੇ ਮਾਰ ਦਿੱਤਾ। ਅਤੇ ਐਕਸਚੇਂਜ ਜਿਹੜਾ ਸਾਈਡ 'ਤੇ ਕੋਈ ਬਾਈ ਸਟੈਂਡਰਡ ਵੀ ਸੀਗਾ, ਉਹ ਉਸਨੇ ਦੇਖ ਕੇ ਜਿਹੜੀ ਉਸ ਦੀ ਜਵਾਬੀ ਕਾਰਵਾਈ ਗੋਲੀ ਵੀ ਜਿਹੜੀ ਚਲਾਈ ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਭੱਜ ਗਿਆ ਸੀਗਾ। ਅਤੇ ਜਿਹੜੇ ਦੋਨੋਂ ਹੀ ਪੀੜਤ ਆ ਜਿਹੜੇ ਆ ਉਹ ਉੱਥੇ ਮੌਕੇ 'ਤੇ ਹੀ ਸਟੋਰ ਦੇ ਵਿੱਚ ਹੀ ਮਾਰੇ ਗਏ ਸੀਗੇ। ਅਤੇ ਹੁਣ ਜਿਹੜਾ ਆ ਪੁਲਿਸ ਨੇ ਉਸਨੂੰ ਗ੍ਰਿਫਤਾਰ ਤਾਂ ਜਿਹੜਾ ਉਹ ਕਰ ਲਿਆ ਆ, ਪਰ ਅਜੇ ਉਸ ਦੀ ਆਈਡੈਂਟਿਟੀ ਜਿਹੜੀ ਆ ਉਹ ਨਸ਼ਰ ਨਹੀਂ ਕੀਤੀ। ਕਹਿੰਦੇ 50 ਤੋਂ 60 ਸਾਲ ਦੇ ਵਿੱਚ ਉਮਰ ਜਿਹੜੀ ਉਸ ਬੰਦੇ ਦੀ ਦੱਸੀ ਜਾਂਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਟਵਿੱਟਰ ਕੰਪਨੀ ਆ, ਕਹਿੰਦੇ ਟਵਿੱਟਰ ਸਟਿਲ ਕਾਫੀ ਪ੍ਰੋਫਿਟੇਬਲ ਹੈਗੀ ਆ, ਈਵਨ ਦੋ ਕਹਿੰਦੇ ਵੀ ਪਿਛਲੇ ਕੁਛ ਸਮੇਂ ਦੇ ਵਿੱਚ 9 ਮਿਲੀਅਨ ਜਿਹੜੇ ਯੂਜ਼ਰਸ ਆ ਉਹ ਟਵਿੱਟਰ ਤੋਂ ਚਲੇ ਗਏ ਹੈਗੇ ਆ। ਇਸੇ ਤਰ੍ਹਾਂ ਜਿਹੜੀ ਫੇਸਬੁੱਕ ਕੰਪਨੀ ਆ ਉਹਦੇ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਡਰੋਪ ਆਊਟ ਹੋਏ ਆ, ਪਰ ਫੇਸਬੁੱਕ ਸਟਿਲ ਕਾਫੀ ਜਿਹੜਾ ਮਨੀ ਆ ਉਹ ਬਣਾ ਰਿਹਾ ਹੈਗਾ। ਜੀ, ਫੇਸਬੁੱਕ ਵੀ ਟਵਿੱਟਰ ਵੀ ਜਿੰਨੀਆਂ ਵੀ ਸੋਸ਼ਲ ਮੀਡੀਆ ਕੰਪਨੀਜ਼ ਹੈਗੀਆਂ ਪੈਸੇ ਬਣਾਉਂਦੀਆਂ ਨੇ, ਕਿਉਂਕਿ ਇਹ ਤੁਹਾਡੀ ਇਨਫੋਰਮੇਸ਼ਨ ਆ ਉਹ ਪ੍ਰਾਈਵੇਸੀ ਵਾਲੀ ਆ, ਨਿੱਜਤਾ ਵਾਲੀ ਆ, ਉਹ ਜਗ੍ਹਾ ਜਗ੍ਹਾ ਦੇ ਉੱਤੇ ਸੈਂਟਾਂ ਦੇ ਭਾਅ ਜਿਹੜੀ ਆ ਉਹ ਵੰਡਦੀ ਫਿਰਦੀ ਆ। ਅਤੇ ਸਾਰੇ ਜਾਣੇ ਜਿਹੜੇ ਇਹਨਾਂ ਨੂੰ ਜਿਹੜੇ ਉਹ ਵਰਤਦੇ ਨੇ ਅਤੇ ਆਟੋਮੈਟਿਕਲੀ ਆਪਣੀ ਇਨਫੋਰਮੇਸ਼ਨ ਖੁਦ ਉਹਨਾਂ ਨੂੰ ਦਈ ਜਾ ਰਹੇ ਨੇ। ਸੋ ਇਹ ਕੁਛ ਜਿਹੜਾ ਉਹ ਚੱਲ ਰਿਹਾ ਆ। ਅਤੇ ਹਰਜੋਤ ਸਿੰਘ ਜੀ, ਜੇ ਇਲੈਕਸ਼ਨ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਕਹਿੰਦੇ ਕਾਫੀ ਜਿਹੜੀਆਂ ਇਸ ਟਾਈਮ ਪੋਲਸ ਵਗੈਰਾ ਜਿਹੜੀਆਂ ਆ ਵੀ ਰਹੀਆਂ ਆ, ਅਤੇ ਕਾਫੀ ਟੌਸਅਪ ਸਟੇਟਸ ਸੀਟਸ ਜਿਹੜੀਆਂ ਹੈਗੀਆਂ ਆ। ਸੈਨੇਟ ਰੇਸ ਦੇ ਵਿੱਚ ਕਹਿੰਦੇ ਜਿਹੜੀਆਂ ਇਸ ਟਾਈਮ 8 ਟੌਸਅਪ ਜਿਹੜੀਆਂ ਸੀਟਸ ਆ, 49 ਦੇ ਉੱਤੇ ਤਾਂ ਕਹਿੰਦੇ ਰਿਪਬਲਿਕਨ ਉਹਨਾਂ ਦਾ ਪੂਰਾ ਦਾਵਾ ਜਿਹੜਾ ਉਹ ਪੱਕਾ ਆ। 43 ਜਿਹੜੀਆਂ ਡੈਮੋਕ੍ਰੇਟ ਵਾਲੇ ਉਹ ਕਹਿੰਦੇ ਪੱਕਾ ਆ, ਅਤੇ 8 ਜਿਹੜੀਆਂ ਐਸੀਆਂ ਸੀਟਸ ਹੈਗੀਆਂ ਜਿਹੜਾ ਕਿਸੇ ਵੀ ਪਾਸੇ ਨੂੰ ਜਿਹੜਾ ਆ ਉਹ ਜਾ ਸਕਦੀਆਂ, ਜਿਨ੍ਹਾਂ ਵਿੱਚੋਂ ਜਿਹੜੀਆਂ ਕੁਛ ਕੁ ਸੀਟਾਂ ਅਜਿਹੀਆਂ ਆ ਜਿਨ੍ਹਾਂ ਉੱਤੇ ਰਿਪਬਲਿਕਨ ਪਾਰਟੀ ਦਾ ਦਾਵਾ ਥੋੜ੍ਹਾ ਸਟਰੋਂਗ ਜਿਹੜਾ ਉਹ ਲੱਗ ਰਿਹਾ ਆ। ਪਰ ਉੱਧਰ ਜਿਹੜੇ ਡੈਮੋਕ੍ਰੇਟ ਆ ਉਹ ਆਪਣੇ ਜਿਹੜੇ ਆ ਸੋਸ਼ਲ ਮੀਡੀਆ 'ਤੇ ਤਾਂ ਜਾਂ ਗੱਲਾਂ 'ਚ ਤਾਂ ਕਹਿੰਦੇ ਆ ਬਲੂ ਵੇਵ ਚੱਲਦੀ ਆ, ਪਰ ਇਹ ਤਾਂ ਹੁਣ 6 ਨਵੰਬਰ ਦੀਆਂ ਇਲੈਕਸ਼ਨ ਨੂੰ ਪਤਾ ਲੱਗੂਗਾ ਵੀ ਕਿਹੜੀ ਵੇਵ ਜਿਹੜੀ ਉਸ ਦਿਨ ਆ ਉਹ ਚੱਲੇਗੀ। ਸੋ ਓਵਰਆਲ ਜਿੱਦਾਂ ਆਪਾਂ ਹਰ ਵਾਰੀ ਦੱਸਦੇ ਹੁੰਦੇ ਆ ਵੀ ਮਿਡ ਟਰਮ ਦੇ ਵਿੱਚ ਜਿਹੜੀ ਆ ਲੋਕਾਂ ਦੇ ਵੋਟ ਪਾਉਣ ਦੀ ਸੰਖਿਆ ਬਹੁਤ ਘੱਟ ਰਹਿੰਦੀ ਆ। ਡਿਪੈਂਡ ਕਰਦਾ ਆ ਵੀ ਕਿਹੜਾ ਬੰਦਾ ਕਿਹੜੇ ਮਤਲਬ ਜਿਹੜਾ ਕੈਂਪੇਨ ਵਾਲੇ ਆ ਆਪਣੇ ਵੋਟਰਸ ਨੂੰ ਘਰੋਂ ਕੱਢ ਕੇ ਜਿਹੜੇ ਆ ਵੋਟ ਪਵਾ ਦਿੰਦੇ ਆ, ਜਾਂ ਅਰਲੀ ਵੋਟਿੰਗ ਜਿਹੜੀ ਆ ਐਬਸੈਂਟੀ ਬੈਲਟ ਦੇ ਜ਼ਰੀਏ ਜਾਂ ਜਿੱਦਾਂ ਵੀ ਜਿਹੜੀ ਆ ਉਹ ਕਰਵਾ ਦਿੰਦੇ ਆ। ਸੋ ਉਹਨਾਂ ਦਾ ਪੱਲੜਾ ਜਿਹੜਾ ਕਾਫੀ ਭਾਰੀ ਹੋ ਜਾਂਦਾ ਆ। ਸੋ ਇਹ ਇਸ ਵਾਰ ਪਰ ਇੱਦਾਂ ਲੱਗ ਰਿਹਾ ਵੀ ਸ਼ਾਇਦ 40% ਤੋਂ ਇਹ ਆંકੜਾ ਵੋਟਿੰਗ ਦਾ ਪਾਰ ਹੋ ਸਕਦਾ ਆ, ਕਿਉਂਕਿ ਇਸ ਟਾਈਮ ਸਿਆਸੀ ਸਰਗਰਮੀ ਅਤੇ ਲੋਕਾਂ ਦੇ ਵਿੱਚ ਚਾਹੇ ਕੋਈ ਕਹਿੰਦਾ ਆ ਵੀ ਅਸੀਂ ਚੇਂਜ ਕਰਨਾ ਹੈ, ਚਾਹੇ ਕੋਈ ਕਹਿੰਦਾ ਵੀ ਅਸੀਂ ਸਪੋਰਟ ਕਰਨਾ ਆ, ਉਹ ਚੀਜ਼ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਹੈਗੀ ਆ। ਸੋ ਯੰਗਸਟਰਸ ਦੇ ਉੱਤੇ ਇਹ 25 ਤੋਂ 35 ਸਾਲ ਦੀ ਜਿਹੜੀ ਉਮਰ ਦੀ ਹੈਗੀ ਆ ਨਾ, ਉਹਨਾਂ ਦੇ ਹੱਥ ਦੇ ਵਿੱਚ ਕਹਿੰਦੇ ਕਾਫੀ ਜਿਹੜੀ ਉਹ ਰਹੇਗੀ ਵੀ ਉਹ ਕਿਹੜੇ ਪਾਸੇ ਨੂੰ ਜਿਹੜੀ ਆ ਵੋਟ ਪਾ ਕੇ ਜਾਂਦੇ ਨੇ। ਸੋ ਕਾਫੀ ਕੁਛ ਨਿਰਭਰ ਰਹੂਗਾ, ਪਰ ਪੋਲਸ ਜਿਹੜੀਆਂ ਇਹੀ ਦੱਸ ਰਹੀਆਂ ਵੀ ਕਾਫੀ ਜ਼ਿਆਦਾ ਇਸ ਟਾਈਮ ਜਿਹੜਾ ਕਰੀਬੀ ਮਾਮਲਾ ਆ ਉਹ ਓਵਰਆਲ ਇਹਨਾਂ ਇਲੈਕਸ਼ਨਸ ਦੇ ਵਿੱਚ ਰਹਿਣ ਵਾਲਾ ਆ। ਉੱਧਰ ਇੱਦਾਂ ਹੀ ਜੇ ਇੱਕ ਗੱਲ ਕਰਦੇ ਜਿਹੜੇ ਬ੍ਰਾਇਨ ਕੈਂਪ ਹੈਗੇ ਨੇ ਜਾਰਜੀਆ ਦੇ ਵਿੱਚ, ਉਹਨਾਂ ਦੇ ਇਹ ਕੈਂਡੀਡੇਟ ਨੇ ਉੱਥੇ ਦੇ ਗਵਰਨਟੋਰੀਅਲ ਦੇ ਵਿੱਚ, ਯਾਨੀ ਕਿ ਗਵਰਨਰ ਦੇ ਉਹ ਲੜ ਰਹੇ ਨੇ। ਪਹਿਲੋਂ ਸੈਕਟਰੀ ਆਫ ਸਟੇਟ ਵੀ ਜਿਹੜੇ ਉਹ ਰਹਿ ਚੁੱਕੇ ਆ। ਇਹਨਾਂ ਦੀ ਪਿਛਲੇ ਦਿਨ ਇੱਕ ਵੀਡੀਓ ਵੀ ਲੀਕ ਹੋਈ ਸੀ ਜਿਸ ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਇਹ ਜੇ ਖਾਸ ਕਰਕੇ ਜਿਹੜੇ ਅਫਰੀਕਨ ਅਮੈਰੀਕਨ ਡਿਸੈਂਟ ਵਾਲੇ ਲੋਕ ਆ ਜੇ ਉਹ ਅਰਲੀ ਵੋਟਿੰਗ ਕਰਦੇ ਆ ਤਾਂ ਸਾਡੇ ਲਈ ਬਹੁਤ ਜਿਹੜਾ ਖਤਰਾ ਆ, ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਨੂੰ ਜਿਹੜਾ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਆ। ਅਤੇ ਨਾਲ ਹੀ ਹੁਣ ਕਹਿੰਦੇ ਵੀ ਉਹਨਾਂ ਨੇ ਕਾਫੀ ਬੈਂਕ ਉੱਥੇ ਖੁਲਾਉਣ ਦੇ ਵਿੱਚ ਜਿਹੜਾ ਮਦਦ ਤਾਂ ਕੀਤੀ, ਪਰ ਉਹਨਾਂ ਤੋਂ $7,75,000 ਦਾ ਜਿਹੜਾ ਲੋਨ ਜਿਹੜਾ ਲਿਆ ਆ ਜਿਹਦੇ 'ਤੇ ਉਹ ਡੀਫਾਲਟ
ਕਰ ਚੁੱਕੇ ਹੋਏ ਆ, ਜਿਸ ਬੈਂਕ ਨੂੰ ਉਹਨਾਂ ਨੇ ਕੋ-ਫਾਊਂਡ ਜਿਹੜਾ ਕੀਤਾ ਸੀਗਾ, ਅਤੇ ਇੱਕ ਹੋਰ ਬੈਂਕ ਦੇ ਲੋਨ ਦੇ ਮਾਮਲੇ ਵਿੱਚ ਉਹਨਾਂ ਉੱਤੇ ਲਾ ਸੂਟ ਚੱਲ ਰਿਹਾ ਆ। ਸੋ ਉਹਨਾਂ ਦੇ ਖਿਲਾਫ ਕਾਫੀ ਜਿਹੜੀਆਂ ਇਸ ਟਾਈਮ ਚੀਜ਼ਾਂ ਉੱਭਰ ਕੇ ਬਾਹਰ ਜਿਹੜੀਆਂ ਆ ਉਹ ਆ ਰਹੀਆਂ ਆ। ਸੋ ਦੇਖਣ ਵਾਲੀ ਗੱਲ ਰਹੇਗੀ ਵੀ ਗਵਰਨਰ ਦੀ ਰੇਸ ਦੇ ਵਿੱਚ ਜਿਹੜੇ ਜਾਰਜੀਆ ਦੇ ਲੋਕ ਆ ਉਹ ਕਿਹੜੇ ਵਾਲੇ ਪਾਸੇ ਨੂੰ ਉਹ ਭੁਗਤਦੇ ਨੇ, ਵੀ ਉਹਨਾਂ ਦੀ ਫਿਰ ਵੀ ਉਹ ਸਪੋਰਟ ਕਰਨਗੇ ਇਹਨਾਂ ਚੀਜ਼ਾਂ ਦੇ ਬਾਵਜੂਦ, ਕਿਉਂਕਿ ਕਿਤੇ ਨਾ ਕਿਤੇ ਜਾਰਜੀਆ ਜਿਹੜੀ ਉਹ ਮੁੱਢ ਤੋਂ ਜਿਹੜੀ ਆ ਰਿਪਬਲਿਕਨ ਸਟੇਟ ਰਹੀ ਆ ਜੀ। ਅਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ, ਅਤੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਜਿਹੜੀ ਇੱਕ ਖਬਰ ਸਾਂਝੀ ਕਰਦੇ ਜਾਈਏ। ਮੈਗਨ ਕੈਲੀ, ਜਿਹਨੂੰ ਸਾਰੇ ਸਰੋਤੇ ਜਾਣਦੇ ਹੋਗੇ, ਫੌਕਸ ਦੀ ਇਹ ਕੋਮੈਂਟੇਟਰ ਹੁੰਦੀ ਸੀ, ਅਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਕਾਫੀ ਇਹਦਾ ਜਿਹੜਾ ਵਿਵਾਦ ਚੱਲਿਆ ਸੀ, ਜਦੋਂ ਇਹਨਾਂ ਨੇ ਕਾਫੀ ਸਖਤ ਕੁਐਸਚਨ ਪੁੱਛੇ ਸੀ ਪ੍ਰੈਜ਼ੀਡੈਂਟ ਟਰੰਪ ਨੂੰ, ਅਤੇ ਉਹਨਾਂ ਨੇ ਵੀ ਕਾਫੀ ਪੁੱਠੇ ਜਿਹੜੇ ਜਵਾਬ ਦਿੱਤੇ ਸੀ। ਉਹ ਤੋਂ ਬਾਅਦ ਛੱਡ ਕੇ NBC 'ਚ ਚਲੇ ਗਏ ਸੀ, ਅਤੇ NBC ਦੇ ਵਿੱਚ ਕੱਲ੍ਹ ਇੱਕ ਸ਼ੋਅ ਦੇ ਦੌਰਾਨ ਉਹਨਾਂ ਨੇ ਕਸਟਿਊਮ ਦੇ ਉੱਤੇ ਜਿਹੜਾ ਹੈਲੋਵੀਨ ਆ ਉਹਦੇ 'ਤੇ ਇਹ ਕਿਹਾ ਵੀ ਜਿਹੜੇ ਗੋਰੇ ਰੰਗ ਦੇ ਲੋਕ ਹੈਗੇ ਉਹਨਾਂ ਨੂੰ ਕਾਲਾ ਫੇਸ ਕਰਨਾ ਚਾਹੀਦਾ, ਜਾਂ ਕਾਲੇ ਵਾਲਿਆਂ ਨੂੰ ਗੋਰਾ, ਇੱਦਾਂ ਦਾ ਕਮੈਂਟ ਕੀਤਾ ਜਿਹੜਾ ਬਹੁਤ ਲੋਕਾਂ ਨੇ ਜਿਹੜਾ ਉਹਦਾ ਬੁਰਾ ਮਨਾਇਆ। ਸੋ ਉਸ ਨੂੰ ਦੇਖਦੇ ਹੋਏ ਹੁਣ ਕਹਿੰਦੇ ਆ ਵੀ ਉਹ ਜਿਹੜਾ ਉਸ ਚੈਨਲ ਨੂੰ ਵੀ ਉਹ ਛੱਡ ਕੇ ਜਾਣਗੇ, ਅਤੇ ਉਹਨਾਂ ਦਾ ਜਿਹੜਾ ਸ਼ੋਅ ਆ ਉਹ ਕੈਂਸਲ ਕਰ ਦਿੱਤਾ ਗਿਆ। ਹੁਣ ਇਹ ਨਹੀਂ ਪਤਾ ਵੀ ਉਹ ਛੱਡ ਕੇ ਜਾਣਗੇ ਜਾਂ ਚੈਨਲ ਵਾਲੇ ਉਹਨਾਂ ਦੀ ਜਿਹੜੀ ਉਹ ਛੁੱਟੀ ਜਿਹੜੀ ਕਰ ਸਕਦੇ ਆ, ਜਾਂ ਉਹਨਾਂ ਦਾ ਸ਼ੋਅ ਜਿਹੜਾ ਚੇਂਜ ਕਰ ਸਕਦੇ। ਓਵਰਆਲ ਜਿਹੜੀ ਉਹਨਾਂ ਦੀਆਂ ਰੇਟਿੰਗਸ ਉਸ ਸ਼ੋਅ ਦੀਆਂ ਕੋਈ ਬਹੁਤੀਆਂ ਵਧੀਆ ਜਿਹੜੀਆਂ ਆ ਉਹ ਨਹੀਂ ਚੱਲ ਰਹੀਆਂ, ਜਿਹੜੀਆਂ ਕਿਸੇ ਟਾਈਮ ਦੇ ਉੱਤੇ ਫੌਕਸ ਨਿਊਜ਼ ਦੇ ਉੱਤੇ ਉਹਨਾਂ ਦੀਆਂ ਹੁੰਦੀਆਂ ਸੀਗੀਆਂ। ਸੋ ਟਰਾਈ ਤਾਂ ਇਸ ਬੀਬੀ ਨੇ ਜ਼ਰੂਰ ਜਿਹੜੀ ਉਹ ਕੀਤੀ ਆ। ਉੱਦਾਂ ਜੇ ਦੱਸਦੇ ਜਾਈਏ ਤਾਂ ਇਹ ਇੱਕ ਪੇਸ਼ੇ ਤੋਂ ਜਿਹੜੀ ਵਕੀਲ ਵੀ ਹੈਗੀ ਹੈ, ਕਾਫੀ ਪੜ੍ਹੀ ਲਿਖੀ ਇੰਟੈਲੀਜੈਂਟ ਜਿਹੜੀ ਹੈ ਇਹ ਮੈਗਨ ਕੈਲੀ ਜਿਹੜੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਬਣਦਾ ਹੈ। ਅਤੇ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਆਉਂਦੇ ਹਾਂ, ਅਤੇ ਫਿਰ ਜਿਹੜੀਆਂ ਪ੍ਰੋਪੋਜੀਸ਼ਨਸ ਖਾਸ ਕਰਕੇ ਜਿਹੜੀਆਂ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਹੈਗੀਆਂ ਆ ਉਹਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜਾਣਕਾਰੀਆਂ ਦੇਵਾਂਗੇ। ਇੱਦਾਂ ਹੀ ਜਿਹੜਾ ਜੁੜੇ ਰਹੋ, ਫਿਰ ਤੁਸੀਂ ਆਪਣੇ ਜਿਹੜੇ ਪੱਧਰ ਦੇ ਉੱਤੇ ਤੁਸੀਂ ਫੈਸਲਾ ਕਰ ਸਕੋਗੇ ਵੀ ਇਹ ਜਿਹੜੀਆਂ 11 ਪ੍ਰੋਪੋਜੀਸ਼ਨਸ ਇਸ ਟਾਈਮ ਨਵੰਬਰ ਦੀਆਂ ਬੈਲਟ ਦੇ ਉੱਤੇ ਹੈਗੀਆਂ ਆ ਉਹਦੇ ਵਿੱਚ ਕਿਹਦੇ ਤੁਸੀਂ ਹਾਂ ਕਰਨਾ ਚਾਹੁੰਦੇ ਹੋ, ਕਿਹਦੇ 'ਚ ਤੁਸੀਂ ਨਾ ਕਰਨਾ ਚਾਹੁੰਦੇ ਹੋ। ਸੋ ਮਿਲਦੇ ਆ ਤੁਹਾਨੂੰ ਬ੍ਰੇਕ ਤੋਂ ਬਾਅਦ 'ਚ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details। ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14,000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ DJ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ ਬਹੁਤ ਹੀ ਮਨਮੋਹਕ ਥਾਂ। ਆਪਣੀ ਮਨਮਰਜ਼ੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਸਦਾ ਦੇ ਲਈ ਯਾਦਗਾਰ। ਹੋਟਲ 4 ਪੁਆਇੰਟਸ ਬਾਈ ਸ਼ੈਰਟਨ 4900 ਡਕਹੌਰਨ ਡਰਾਈਵ, ਸੈਕਰਾਮੈਂਟੋ। ਕਾਲ 916-263-9000। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805।
ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ ਧਮਾਕਾ ਸੇਲ 22 ਅਤੇ 23 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਤੇ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। $500 ਦੇ ਡਾਇਮੰਡ ਜਾਂ $2500 ਦੇ 골ਡ ਖਰੀਦਣ ਵਾਲੇ ਜਿੱਤ ਸਕਦੇ ਹਨ ਬਿਲਕੁਲ ਨਵੀਂ ਗੱਡੀ ਫੋਰਡ ਫੀਐਸਟਾ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਸੋ ਪਹੁੰਚਿਓ ਜ਼ਰੂਰ 22-23 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ, ਸਵੀਟ A, ਸੈਕਰਾਮੈਂਟੋ। ਕਾਲ 9169563094, 916-956-3094। ਹਾਂ, ਯਾਦ ਕਰਵਾ ਦਈਏ ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 3, 4, 5, 6 ਦਸੰਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916-573-4205, 9165734205 ਜਾਂ ਵਿਜ਼ਿਟ aval.com, A as in Victor, AAL.com। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਧੰਨਵਾਦ ਜੀ, ਇੱਕ ਵਾਰੀ ਸਰੋਤਿਆਂ ਨੂੰ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਓ ਹੁਣ ਤੁਹਾਨੂੰ ਜਿਹੜੀਆਂ ਕੈਲੀਫੋਰਨੀਆ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਜਿੰਨੀਆਂ ਕੁ ਅੱਜ ਦੇ ਸਮੇਂ ਦੇ ਵਿੱਚ ਹੋ ਸਕੀਆਂ ਉਹ ਦੱਸਾਂਗੇ, ਬਾਕੀ ਤੁਹਾਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੀ ਉਹ ਦੱਸਦੇ ਰਹਾਂਗੇ। ਪ੍ਰੋਪੋਜੀਸ਼ਨ ਦੱਸਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦੇ ਜਾਈਏ, ਸਭ ਨੂੰ ਯਾਦ ਦਿਵਾਉਂਦੇ ਜਾਈਏ ਜਿਨ੍ਹਾਂ ਦੇ ਐਬਸੈਂਟੀ ਬੈਲਟ ਘਰਾਂ ਦੇ ਵਿੱਚ ਪਹੁੰਚ ਚੁੱਕੇ ਆ, ਚਾਹੇ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਹੈਗੇ ਹੋ, ਉਹ ਤੁਸੀਂ ਜ਼ਰੂਰ ਸਮੇਂ ਸਿਰ ਭਰ ਕੇ 6 ਨਵੰਬਰ ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਆ ਤੁਸੀਂ ਵਾਪਸ ਜੇ ਤੁਸੀਂ ਪੋਸਟ ਕਰਨੇ ਆ ਤਾਂ ਉਸ ਤੋਂ ਪਹਿਲਾਂ ਕਰ ਆਓ। ਅਤੇ ਜੇ ਤੁਹਾਨੂੰ ਪੋਸਟ ਕਰਨ ਦਾ ਸਮਾਂ ਨਹੀਂ ਲੱਗਦਾ, ਵੈਸੇ ਤਾਂ ਪ੍ਰੀਪੇਡ ਹੀ ਜਿਹੜੇ ਉਹ ਆਉਂਦੇ ਨੇ, ਤੁਸੀਂ ਬਸ ਘੱਲ ਕੇ ਸਾਈਨ ਕਰਕੇ ਬੰਦ ਕਰਕੇ ਜਿਹੜੇ ਉਹ ਵਾਪਸ ਆਊਟਗੋਇੰਗ ਮੇਲ 'ਚ ਆਪਣੇ ਰੱਖਣੇ ਆ ਅਤੇ ਉਹ ਆਪਣੇ ਆਪ ਉੱਥੇ ਜਿਹੜੇ ਪਹੁੰਚ ਜਾਣੇ ਆ। ਜਾਂ ਤੁਸੀਂ ਖੁਦ ਜਿਹੜਾ ਵੀ ਤੁਹਾਡਾ ਰਜਿਸਟਰ ਆਫ ਵੋਟਰਸ ਹੈਗਾ ਆ, ਵੋਟਰਸ ਵਾਲਾ ਆਫਿਸ ਆ, ਉੱਥੇ ਜਾ ਕੇ ਤੁਸੀਂ ਖੁਦ ਡਰੋਪ ਆਫ ਕਰ ਸਕਦੇ ਹੋ। ਜੇ ਇੱਦਾਂ ਵੀ ਨਹੀਂ ਤਾਂ ਜਿੱਦਣ ਇਲੈਕਸ਼ਨ ਡੇ ਹੈਗਾ ਆ 6 ਨਵੰਬਰ ਨੂੰ, ਉਸ ਦਿਨ ਤੁਹਾਡੇ ਜਿਹੜਾ ਉੱਥੇ ਪੋਲਿੰਗ ਬੂਥ ਦਾ ਨਾਮ ਲਿਖਿਆ ਆ ਐਬਸੈਂਟੀ ਬੈਲਟ ਦੇ ਉੱਤੇ, ਉੱਥੇ ਜਾ ਕੇ ਵੀ ਤੁਸੀਂ ਖੁਦ ਡਿਲੀਵਰ ਕਰ ਸਕਦੇ ਹੋ। ਸੋ ਬਿਲਕੁਲ ਆਪਾਂ ਅੱਜ ਗੱਲ ਕਰਨੀ ਆ ਪ੍ਰੋਪੋਜੀਸ਼ਨ ਤੇ। ਪ੍ਰੋਪੋਜੀਸ਼ਨ ਦਾ ਮਤਲਬ ਇਹ ਹੁੰਦਾ ਹੈ ਵੀ ਇਹ ਜਿਹੜੇ ਆ ਨਵਾਂ ਲਾਅ ਬਣਨਾ ਆ, ਇਹ ਪ੍ਰਪੋਜ਼ਲ ਲੈ ਕੇ ਆ ਰਹੀ ਆ ਸਰਕਾਰ ਵੀ ਸਾਨੂੰ ਆਹ ਟੈਕਸ ਵਧਾਉਣਾ ਚਾਹੀਦਾ, ਘਟਾਉਣਾ ਚਾਹੀਦਾ, ਇਸ ਚੀਜ਼ ਤੇ ਜਿਸ ਕਰਨੀ ਚਾਹੀਦੀ ਹੈ ਤੇ ਨੋ, ਉਹ ਤੋਂ ਬਾਅਦ ਫਿਰ ਇਹ ਲਾਗੂ ਹੋ ਜਾਣਾ ਆ। ਕੈਲੀਫੋਰਨੀਆ ਦੇ ਵਿੱਚ ਜੇ ਦੇਖਿਆ ਜਾਵੇ ਟੋਟਲ 12 ਦੇ ਕਰੀਬ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ ਆ,
ਇਸ ਵੇਲੇ ਬੈਲਟ ਦੇ ਉੱਤੇ। 12 ਦੇ ਵਿੱਚੋਂ ਜਿਹੜੀ ਪ੍ਰੋਪੋਜੀਸ਼ਨ 9 ਆ ਉਹਨੂੰ ਜਿਹੜਾ ਅਰੇਜ਼ ਕਰ ਦਿੱਤਾ ਗਿਆ ਸੀ, ਕਿਉਂਕਿ ਕੈਲੀਫੋਰਨੀਆ ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਜੁਲਾਈ 'ਚ ਕਹਿ ਦਿੱਤਾ ਸੀ ਜਿਹੜੀ ਉਹ ਪ੍ਰੋਪੋਜੀਸ਼ਨ 9 ਆ ਉਹ ਕੈਲੀਫੋਰਨੀਆ ਨੂੰ 3 ਕੈਲੀਫੋਰਨੀਆ ਸਟੇਟਾਂ 'ਚ ਡਿਵਾਈਡ ਕਰਨ ਲਈ ਸੀ, ਤੇ ਉਹ ਕਹਿੰਦੇ ਵੀ ਇਹ ਸਹੀ ਨਹੀਂ ਹੈਗਾ। ਸੋ ਉਸ ਪ੍ਰੋਪੋਜੀਸ਼ਨ ਨੂੰ ਜਿਹੜਾ ਡਰੋਪ ਕਰ ਦਿੱਤਾ ਗਿਆ ਸੀ। ਹੁਣ ਇਸ ਟਾਈਮ ਟੋਟਲ 11 ਪ੍ਰੋਪੋਜੀਸ਼ਨਾਂ ਹੈਗੀਆਂ ਆ। ਤੁਸੀਂ ਦੂਜੇ ਦੇ ਤਾਂ ਵੋਟਾਂ ਪਾਉਣੀਆਂ ਹੀ ਆ, ਸੈਨੇਟ ਲਈ, US ਸੈਨੇਟ ਲਈ, US ਕਾਂਗਰਸ ਲਈ, ਸਟੇਟ ਸੈਨੇਟ, ਸਟੇਟ ਅਸੈਂਬਲੀ, ਕਾਂਗਰਸ, ਲੋਕਲ ਮੇਅਰ, ਸਿਟੀ ਕੌਂਸਲ, ਸਕੂਲ ਬੋਰਡ, ਹੋਰ ਵਾਟਰ ਬੋਰਡ ਹੁੰਦੇ ਆ, ਬਹੁਤ ਸਾਰੀਆਂ ਹੋਰ ਹੁੰਦੀਆਂ ਇਲੈਕਸ਼ਨਾਂ। ਤੇ ਪ੍ਰੋਪੋਜੀਸ਼ਨ ਦੇ ਉੱਤੇ ਵੀ ਜ਼ਰੂਰ ਵੋਟਸ ਪਾਉਣੀਆਂ, ਯੈਸ ਜਾਂ ਨੋ। ਮੋਸਟਲੀ ਇਹ ਯੈਸ ਜਾਂ ਨੋ ਹੀ ਹੈਗੀਆਂ ਆ। ਸੋ ਆਪਾਂ ਹੁਣ 1 ਬਾਈ 1 ਤੁਹਾਨੂੰ ਪ੍ਰੋਪੋਜੀਸ਼ਨ ਦੱਸਦੇ ਹਾਂ 15 ਕੁ ਮਿੰਟ ਦੇ ਵਿੱਚ, ਜਰਾ ਧਿਆਨ ਨਾਲ ਸੁਣਿਓ। ਤੇ ਜੇ ਤੁਸੀਂ ਆਪਣੇ ਬੈਲਟ ਪੇਪਰ ਵੀ ਕੱਢੇ ਹੋ ਆ ਉਹਨਾਂ ਤੇ ਆਪਣੇ ਆਪ ਸੋਚ ਲਿਓ ਵੀ ਕਿਹੜੇ ਤੇ ਤੁਸੀਂ ਯੈਸ ਕਰਨਾ, ਕਿਹੜੇ ਤੇ ਨੋ ਕਰਨਾ ਹੈ। ਜੀ ਬਿਲਕੁਲ। ਜੇ ਪ੍ਰੋਪੋਜੀਸ਼ਨ 1 ਦੀ ਜਿਹੜੀ ਗੱਲ ਕਰਦੇ ਜਾਈਏ, ਹਾਊਸਿੰਗ ਪ੍ਰੋਗਰਾਮਸ ਆ ਉਸ ਦੇ ਲਈ ਬੌਂਡਸ ਨੂੰ ਲੈ ਕੇ ਇਹ ਪ੍ਰੋਪੋਜੀਸ਼ਨ ਹੈਗੀ ਆ। ਤੇ ਜੇ ਇਹ ਪ੍ਰੋਪੋਜੀਸ਼ਨ ਤੇ ਲੋਕ ਯੈਸ ਕਰਦੇ ਨੇ ਮੈਜੋਰਟੀ ਦੇ ਵਿੱਚ, ਤਾਂ ਉਹਦੇ ਨਾਲ ਕੀ ਆ ਵੀ ਜਿਹੜੀ ਸਟੇਟ ਆ $4 ਬਿਲੀਅਨ ਜਿਹੜੇ ਆ ਉਹਦੇ ਬਿਲੀਅਨ ਜਿਹੜਾ ਫੰਡ ਆ ਹੋਰ ਜਿਹੜੇ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ ਆ ਉਹਨਾਂ ਤੋਂ ਬੋਰੋ ਕਰੂਗੀ, ਤੇ ਬਾਅਦ ਦੇ ਵਿੱਚ ਵਿਦ ਇੰਟਰਸਟ ਜਿਹੜੀ ਆ ਉਹ ਟਰਸਟ ਨੂੰ ਜਿਹੜੇ ਵਾਪਸ ਜਿਹੜੇ ਆ ਉਹ ਪੇ ਕਰੂਗੀ, ਕਰਜ਼ਾ ਲਊਗੀ ਸਰਕਾਰ, ਕਰਜ਼ਾ ਆਪਣੇ ਜਿਹੜੇ ਵੱਖਰੇ ਫੰਡਾਂ ਤੋਂ ਜਿਹੜਾ ਉਹ ਕਰਜ਼ਾ ਲਊਗੀ। ਸੋ ਬੇਸਿਕਲੀ ਟੈਕਸ ਪੇਅਰ ਦੇ ਉੱਤੇ ਇਸ ਦਾ ਕੋਈ ਡਾਇਰੈਕਟ ਕਾਸਟ ਜਿਹੜਾ ਉਹ ਨਹੀਂ ਹੋਊਗਾ। ਤੇ ਇਸ $1 ਬਿਲੀਅਨ ਦਾ ਜਿਹੜਾ ਕਰਜ਼ਾ ਲੈਣਾ ਪ੍ਰੋਪੋਜੀਸ਼ਨ 1 ਦੇ ਅਧੀਨ, ਇਹਦੇ ਉੱਤੇ ਮੇਨਲੀ ਜਿਹੜਾ ਫੋਕਸ ਕਹਿੰਦੇ ਰਹੂਗਾ ਜਿਹੜੇ ਵੈਟਰਨਸ ਜਿਹੜੇ ਆ ਉਹਨਾਂ ਦੇ ਹੋਮ ਲੋਨਸ ਜਿਹੜੇ ਆ ਕਰਨ ਦੇ ਲਈ। ਤੇ ਜਿਹੜੇ ਜਿਨ੍ਹਾਂ ਨੂੰ ਵੀ ਬੇਸਿਕਲੀ ਵੈਟਰਨਸ ਹੋਮ ਲੋਨ ਲੈਣਗੇ ਉਹ ਮੰਥਲੀ ਪੇਮੈਂਟ ਕਰਨਗੇ, ਤੇ ਇਹ ਪ੍ਰੋਪੋਜੀਸ਼ਨ ਦਾ ਕਰਜ਼ਾ ਜਿਹੜਾ ਉਸ ਦੇ ਅਧੀਨ ਜਿਹੜਾ ਆ ਉਹ ਚੁਕਾਇਆ ਜਾਊਗਾ। ਸੋ ਉੱਦਾਂ ਜੇ 35 ਸਾਲਾਂ ਦੇ ਵਿੱਚ ਓਵਰਆਲ ਜੇ ਦੇਖਿਆ ਜਾਵੇ ਤਾਂ $170 ਮਿਲੀਅਨ ਜਿਹੜਾ ਆ ਜਿਹੜੇ ਇਸ ਦੇ ਹਿਸਾਬ ਦੇ ਨਾਲ ਜਿਹੜਾ ਹਰ ਸਾਲ ਅਗਲੇ 35 ਸਾਲਾਂ ਦੇ ਵਿੱਚ ਖਰਚਿਆ ਜਾਊਗਾ, ਜਿਹੜਾ ਕਿ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਬਜਟ ਦੇ 0.1% ਜਿਹੜਾ ਉਹ ਬਣਦਾ ਹੈ। ਜੀ ਸੋ ਬਿਲਕੁਲ ਇਹ ਕਹਿੰਦੇ ਜਿਹੜਾ ਕਰਜ਼ਾ ਚੱਕਣਾ ਕੈਲੀਫੋਰਨੀਆ ਸਰਕਾਰ ਨੇ, ਜੇ ਤੁਸੀਂ ਜੈਸ ਕਰੋਗੇ ਉਹ $4 ਬਿਲੀਅਨ ਦਾ ਕਰਜ਼ਾ ਚੱਕੂਗੇ ਤੇ ਉਹਦਾ ਇੰਟਰਸਟ ਐਵਰੀ ਈਅਰ ਪੇ ਕਰੂਗੇ। ਪਰ $170 ਮਿਲੀਅਨ ਉਹ ਜਿਹੜਾ ਆ 35 ਸਾਲਾਂ ਲਈ ਆਉਣ ਵਾਲਿਆਂ ਲਈ ਉਹ ਇਹ ਜਿਹੜੇ ਘਰ ਬਣਾਉਣ ਦੀ ਟਰਾਈ ਕਰੂਗੀ ਗਵਰਨਮੈਂਟ, ਜਿਹਦੇ ਵਿੱਚ ਜਿਹੜੀ ਰੈਨੋਵੇਸ਼ਨ ਅਫੋਰਡੇਬਲ ਯੂਨਿਟਸ ਦੇ ਲਈ, ਲੋ ਇਨਕਮ ਹਾਊਸ ਹੋਲਡ ਲਈ, ਫਾਰਮ ਵਰਕਰਸ ਦੇ ਲਈ, ਜਿਹੜੇ ਜਿੱਦਾਂ ਲੋ ਇਨਕਮ ਏਰੀਏ ਦੇ ਵਿੱਚ ਕਹਿੰਦੇ ਇਹ ਡਿਸਟਰੀਬਿਊਟ ਹੋਊਗਾ। ਜੇ ਨੋ ਕਰੂੰਗੇ ਤੇ ਉਹ ਜਿਹੜਾ ਹੈਗਾ ਫਿਰ ਉਹ ਸਟੇਟ ਨੂੰ ਬਲੌਕ ਕਰ ਦਊਗਾ, ਉਹ ਕਰਜ਼ਾ ਨਹੀਂ ਚੱਕ ਸਕਦੇ। ਬੇਸਿਕਲੀ ਜਿਹੜੀ ਆ ਹਾਊਸਿੰਗ ਪ੍ਰੋਗਰਾਮਸ ਦੇ ਲਈ ਜਿਹੜੇ ਬੌਂਡ ਉਹਨਾਂ ਨੇ ਕਰਨਾ ਆ। ਸੋ ਜੇ ਕਹਿੰਦੇ ਵੀ ਇਹਨਾਂ ਦੇ ਸਪੋਰਟਰਸ ਦੱਸਦੇ ਜਾਈਏ, ਜਿਹੜੇ ਵੱਡੀਆਂ ਅਖਬਾਰਾਂ ਲਾਸ ਐਂਜਲਸ ਟਾਈਮਸ, ਸੈਨ ਫਰਾਂਸਿਸਕੋ ਕ੍ਰੋਨਿਕਲ, ਸੈਕਰਾਮੈਂਟੋ ਬੀ, ਇਹਨਾਂ ਦੇ ਜਿੰਨੇ ਵੀ ਐਡੀਟੋਰੀਅਲ ਬੋਰਡਸ ਆ ਉਹ ਇਸ ਦੀ ਸਪੋਰਟ ਕਰਦੇ ਆ। ਤੇ ਜਿੱਦਾਂ ਸੈਨ ਡਿਏਗੋ ਯੂਨੀਅਨ ਟ੍ਰਿਬਿਊਨ ਵਾਲੇ ਆ ਉਹ ਇਸ ਦੇ ਕਿਤੇ ਨਾ ਕਿਤੇ ਅਗੇਂਸਟ ਹੈਗੇ ਨੇ। ਕਹਿੰਦੇ ਵੀ ਇਹ ਜਿਹੜਾ ਮੈਜਰ ਆ ਇਹਦੇ ਨਾਲ ਕੁਛ ਕੀ ਲੋਕਾਂ ਨੂੰ ਜਿਹੜਾ ਆ ਉਹ ਸੌਖ ਹੋਵੇਗੀ, ਓਵਰਆਲ ਸਾਰੇ ਲੋਕਾਂ ਨੂੰ ਇਸ ਦੇ ਨਾਲ ਸੌਖ ਜਿਹੜੀ ਉਹ ਨਹੀਂ ਹੋਊਗੀ। ਪਰ ਕੈਲੀਫੋਰਨੀਆ ਦੀ ਇਸ ਟਾਈਮ ਸਭ ਤੋਂ ਵੱਡੀ ਸਮੱਸਿਆ ਜਿਹੜੀ ਅਫੋਰਡੇਬਲ ਹਾਊਸਿੰਗ ਤੇ ਹੋਮਲੈਸਨੈਸ ਜਿਹੜੀ ਆ ਉਹ ਬਣਦੀ ਜਾ ਰਹੀ ਆ। ਸੋ ਬਿਲਕੁਲ ਹੈਬੀਟੇਟ ਫॉर ਹਿਊਮੈਨਿਟੀ, ਵੀਅਤਨਾਮ ਵੈਟਰਨਸ, ਅਮਰੀਕਨ ਕੈਲੀਫੋਰਨੀਆ ਸਟੇਟ ਕਾਉਂਸਲ, ਕੈਲੀਫੋਰਨੀਆ ਸ਼ੈਰਿਫ ਐਸੋਸੀਏਸ਼ਨ, ਕੈਲੀਫੋਰਨੀਆ ਪਾਰਟਨਰਸ਼ਿਪ ਟੂ ਐਂਡ ਡੋਮੈਸਟਿਕ ਵਾਇਲੈਂਸ, ਇਹ ਸਾਰੇ ਗਰੁੱਪ ਇਸ ਦੀ ਸਪੋਰਟ ਕਰਦੇ, ਕਹਿੰਦੇ ਵੀ ਅਸੀਂ ਜੈਸ ਕਰਦੇ ਹਾਂ। ਤੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਅਸੀਂ ਸੈਨ ਡਿਏਗੋ ਟ੍ਰਿਬਿਊਨ, ਹੋਰ ਕਈ ਲੌਬੀਇਸਟ ਜਿਹੜੇ ਹੈਗੇ ਆ ਟੈਕਸ ਅਵਰਸ ਦੇ, ਉਹ ਇਹਨੂੰ ਨਾ ਕਰ ਰਹੇ ਆ ਵੀ ਨਹੀਂ ਅਸੀਂ ਆਪਣੀ ਸਟੇਟ ਨੂੰ ਕਰਜ਼ਾਈ ਨਹੀਂ ਬਣਾਉਣਾ। ਬਿਲਕੁਲ ਇਹ ਵੀ ਇੱਕ ਵਾਰੀ ਫਿਰ ਕਲੀਅਰ ਕਰਦੇ ਜਾਈਏ, ਕੈਲੀਫੋਰਨੀਆ ਨੇ ਕਰਜ਼ਾ ਦੂਜੇ ਜਿਹੜੇ ਫੰਡਿੰਗ ਪ੍ਰੋਗਰਾਮ ਜਿਹੜੇ ਆਲਰੇਡੀ ਫੰਡ ਹੋ ਚੁੱਕੇ ਪ੍ਰੋਗਰਾਮਸ ਆ ਉਧਰੋਂ ਹੀ ਜਿਹੜਾ ਡਾਇਵਰਟ ਕਰਨਾ ਆ। ਇਹਦੇ ਵਿੱਚ ਐਕਸਟਰਾ ਜਿਹੜਾ ਟੈਕਸ ਪੇਅਰ ਦੇ ਉੱਤੇ ਬਹੁਤਾ ਜਿਹੜਾ ਭਾਰ ਇਸ ਦੇ ਨਾਲ ਜਿਹੜਾ ਉਹ ਨਹੀਂ ਪਊਗਾ। ਸੋ ਬਿਲਕੁਲ ਇਹ ਹੁੰਦਾ ਵੀ ਬਾਅਦ ਦੇ ਵਿੱਚ ਫਿਰ ਧਿਆਨ ਦੇਖਣਾ ਪੈਂਦਾ ਆ, ਕਿਉਂਕਿ ਪਿਛਲੀ ਵਾਰੀ ਦੇਖਿਆ ਵੀ ਜਦੋਂ ਔਰੋਵਿਲ ਡੈਮ ਦੇ ਕਿੰਨੀ ਵਾਰੀ ਬੌਂਡ ਮਈਅਰ ਹੋਏ ਸੀ, ਪੈਸਾ ਬਹੁਤ ਇਕੱਠਾ ਕੀਤਾ ਗਿਆ ਸੀ ਤੇ ਉਹ ਫੰਡ ਹੋਰ ਪਾਸੇ ਡਿਵਰਟ ਕਰਦੇ ਰਹੇ, ਤੇ ਜਦੋਂ ਫਿਰ ਟੁੱਟਣ ਕਿਨਾਰੇ ਆ ਗਿਆ ਫਿਰ ਲਾ ਹੋਈ ਉੱਥੇ। ਸੋ ਹੁਣ ਇਹ ਡਿਪੈਂਡ ਕਰਦਾ ਵੀ ਕਿਹਦੇ ਵਿੱਚੋਂ ਜਿਹੜੀ ਫੰਡਿੰਗ ਆ ਉਹ ਕੀਤੀ ਜਾਊਗੀ। ਪਰ ਕਹਿੰਦੇ ਵੀ ਜਿਹੜੇ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ ਆ ਉਹਨਾਂ ਵਿੱਚੋਂ ਫੰਡਿੰਗ ਜਿਹੜੀ ਲਈ ਜਾਊਗੀ, ਇਹ ਇਸ ਦੇ ਵਿੱਚ ਲਿਖਿਆ ਹੈ। ਸੋ ਇਹਦੇ ਨਾਲ ਕਿਸੇ ਵੀ ਜਿਹੜਾ ਵੋਟਰ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਿੱਧਾ ਭਾਰ ਨਹੀਂ ਹੈਗਾ। ਜੀ ਸੋ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰੋਪੋਜੀਸ਼ਨ ਜਿਹੜੀ 2 ਹੈਗੀ ਆ, ਉਹ ਵੀ
ਕਿਤੇ ਨਾ ਕਿਤੇ ਹੋਮਲੈਸਨੈਸ ਦੇ ਉੱਤੇ ਜਿਹੜੇ ਆ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਇੱਕ ਰਹੇਗੀ। ਅਤੇ ਕਹਿੰਦੇ ਜਿਹੜਾ ਇੱਕ ਮਿਲੀਅਨੀਅਰ ਟੈਕਸ ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ 14 ਸਾਲ ਪਹਿਲਾਂ ਜਿਹੜਾ ਆ ਉਹ ਲਾਇਆ ਗਿਆ ਸੀ 2004 ਦੇ ਵਿੱਚ ਪ੍ਰੋਪੋਜੀਸ਼ਨ 63। ਉਹਦੇ ਨਾਲ ਕੀ ਹੋਇਆ ਸੀਗਾ ਵੀ ਜਿਨ੍ਹਾਂ ਦੀ ਵੀ ਇਨਕਮ 1 ਮਿਲੀਅਨ ਤੋਂ ਵੱਧ ਹੈਗੀ ਆ ਉਹਨਾਂ ਉੱਤੇ ਜਿਹੜਾ ਆ 1% ਟੈਕਸ ਲਾਇਆ ਜਾਊਗਾ, ਜਿਹੜਾ ਕਿ ਮੈਂਟਲ ਹੈਲਥ ਸਰਵਿਸਿਜ਼ ਦੇ ਲਈ ਵਰਤਿਆ ਜਾਊਗਾ। ਸੋ ਇਹ ਪ੍ਰੋਪੋਜੀਸ਼ਨ ਉਸ ਦੇ ਨਾਲ ਸੰਬੰਧਿਤ ਆ ਜੀ। ਬਿਲਕੁਲ। ਸੋ ਜਿਨ੍ਹਾਂ ਦੀ ਇਨਕਮ 1 ਮਿਲੀਅਨ ਤੋਂ ਉੱਤੇ ਸੀ ਉਹਨਾਂ ਦੇ ਉੱਤੇ ਕਹਿੰਦੇ ਇਹ ਟੈਕਸ ਲਾਇਆ ਜਾਊਗਾ। ਉਸ ਟੈਕਸ ਦੇ ਨਾਲ ਜਿਹੜਾ ਆ ਪ੍ਰੋਪੋਜੀਸ਼ਨ ਜਦੋਂ 63 ਹੋਈ ਸੀ $2 ਬਿਲੀਅਨ ਦਾ ਇਹ ਬੌਂਡ ਬਣਿਆ ਸੀ। ਸੋ ਇਹ ਜਿਹੜਾ $2 ਬਿਲੀਅਨ ਦਾ ਬੌਂਡ ਆ ਇਹਦੇ ਨਾਲ ਜਿਹੜੇ ਮੈਂਟਲੀ ਹੈਲਥ ਦੀ ਪ੍ਰੋਬਲਮ ਜਿਨ੍ਹਾਂ ਨੂੰ ਹੈਗੀ ਆ ਅਤੇ ਹੋਮਲੈਸ ਪੀਪਲ ਜਿਹੜੇ ਹੈਗੇ ਆ ਉਹਨਾਂ ਲਈ ਇਹ ਜਿਹੜੇ ਘਰਾਂ ਦਾ ਪ੍ਰੋਗਰਾਮ ਆ ਬਣਾਉਣ ਦਾ ਉਹ ਇਹਦੇ ਅੰਡਰ ਆਉਂਦਾ ਹੈ। ਬਿਲਕੁਲ। ਕਹਿੰਦੇ ਕੋਈ ਪ੍ਰੋਗਰਾਮ ਜਿੱਦਾਂ ਨੋ ਪਲੇਸ ਲਾਈਕ ਹੋਮ ਇੱਦਾਂ ਦੇ ਜਿਹੜੇ ਪ੍ਰੋਗਰਾਮ ਚੱਲਣਗੇ ਜਿਹੜੇ ਮੈਂਟਲੀ ਇਲ ਹੈਗੇ ਨੇ, ਮੈਂਟਲੀ ਅਨਹੈਲਦੀ ਨੇ ਅਤੇ ਪਰ ਹੋਮਲੈਸ ਨੇ, ਵੀ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੂੰ ਘਰ ਮੁਹੱਈਆ ਜਿਹੜੇ ਆ ਉਹ ਕਰਾਏ ਜਾਣ। ਸੋ ਬਿਲਕੁਲ। ਸੈਕਰਾਮੈਂਟੋ ਬੀ ਕੈਂਪੇਨ, ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ, ਨੈਸ਼ਨਲ ਅਲਾਇੰਸ ਆਫ ਮੈਂਟਲ ਇਲਨੈਸ ਕੈਲੀਫੋਰਨੀਆ, ਮੈਂਟਲ ਹੈਲਥ ਅਮਰੀਕਾ ਆਫ ਕੈਲੀਫੋਰਨੀਆ ਅਤੇ ਪ੍ਰੋਪੋਜੀਸ਼ਨ 1 ਅਤੇ 2 ਦੇ ਕੈਂਪਨ ਦੇ ਲੇਬਰ ਯੂਨੀਅਨਸ ਕਾਫੀ ਜਿਹੜੇ ਆ ਅਤੇ ਈਵਨ ਫੇਸਬੁੱਕ ਦੇ ਮਾਰਕ ਜ਼ਕਰਬਰਗ ਜਿਹੜੇ ਆ ਉਹਨਾਂ ਦੀ ਜਿਹੜੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਉਹ ਵੀ ਇਹਦੇ ਹੱਕ 'ਚ ਆਏ ਆ ਵੀ ਮਿਲੀਅਨੀਅਰ ਜਿਹੜੇ ਬੰਦੇ ਆ ਉਹਨਾਂ ਨੂੰ ਕੁਛ ਨਾ ਕੁਛ ਟੈਕਸ ਜਿਹੜਾ ਉਹ ਤਾਂ ਆਲਰੇਡੀ ਲੱਗ ਹੀ ਰਿਹਾ ਆ ਜੀ। ਉਹ ਤਾਂ ਆਲਰੇਡੀ ਜਿਹੜੇ 2004 ਉਹਦੇ ਵਿੱਚ ਜਿਹੜਾ ਫੰਡ ਇਕੱਠਾ ਹੋਇਆ ਆ ਉਹ ਇਸ ਪਾਸੇ ਵੱਲ ਨੂੰ ਆ। ਇਨਫੈਕਟ ਦੋਨੋਂ ਪਾਰਟੀਆਂ ਇਸ ਜਿਹੜੇ ਆ ਪ੍ਰੋਪੋਜੀਸ਼ਨ ਦੇ ਹੱਕ ਦੇ ਵਿੱਚ ਹੈਗੀਆਂ ਆ। ਸੈਕਰਾਮੈਂਟੋ ਬੀ ਵਾਲੇ ਕਹਿੰਦੇ ਆ ਵੀ ਇਹ ਇੱਕ ਨੋ ਬ੍ਰੇਨਰ ਆ, ਇਹ ਤਾਂ ਡੈਫੀਨੇਟਲੀ ਚਾਹੀਦਾ ਆ ਵੀ ਜਿਹੜੇ ਮੈਂਟਲੀ ਇਲ ਜਿਹੜੇ ਹੋਮਲੈਸ ਪੀਪਲ ਨੇ ਉਹਨਾਂ ਦੇ ਲਈ ਕੁਛ ਨਾ ਕੁਛ ਜਿਹੜਾ ਉਹ ਕੀਤਾ ਜਾਵੇ। ਸੋ $2 ਬਿਲੀਅਨ ਜਿਹੜੇ ਉਸ ਜਿਹੜੇ ਟੈਕਸ ਤੋਂ ਜਨਰੇਟ ਹੋਏ ਨੇ ਉਹ ਇਸ ਜਿਹੜੇ ਪ੍ਰੋਗਰਾਮ ਨੂੰ ਅੱਗੇ ਵਧਾਉਣਗੇ। ਸੋ ਬੇਸਿਕਲੀ ਇਹਦੇ ਵਿੱਚ ਸਾਰੇ ਜਣਿਆਂ ਨੂੰ ਕਿਹਾ ਜਾ ਰਿਹਾ ਹੈ ਵੀ ਤੁਸੀਂ ਇਸ ਦੇ ਹੱਕ ਦੇ ਵਿੱਚ ਜਿਹੜੇ ਰਹੋ। ਸੋ ਜਿਹੜਾ ਅਗਲੀ ਪ੍ਰੋਪੋਜੀਸ਼ਨ ਹੈਗੀ ਆ ਉਹ ਹੈਗਾ ਬੌਂਡਸ ਫॉर ਵਾਟਰ ਪ੍ਰੋਜੈਕਟ। ਇਹ ਖਾਸ ਕਰਕੇ ਜਿਹੜੇ ਇਹ ਪੰਜਾਬੀਆਂ ਨੂੰ ਬਹੁਤ ਹਿੱਟ ਕਰਨਾ ਆ। ਤੁਸੀਂ ਜੁਬਾ ਸਿਟੀ ਏਰੀਏ 'ਚ, ਫ੍ਰਿਜ਼ਨੋ, ਬੇਕਰਸਫੀਲਡ ਜਿਹੜੇ ਫਾਰਮਰਸ ਆ, ਕਿਉਂਕਿ ਜਿਹੜਾ ਇਨਫਰਾਸਟਰਕਚਰ ਆ ਪਾਣੀਆਂ ਦਾ ਉਹ ਇਹ ਬਹੁਤ ਜ਼ਿਆਦਾ ਕੈਲੀਫੋਰਨੀਆ 'ਚ ਜ਼ਰੂਰਤ ਆ। ਪਿੱਛੇ ਕਿੰਨੇ ਸਾਲ ਜਿਹੜਾ ਸੋਕਾ ਰਿਹਾ। ਜੇ ਕਹਿੰਦੇ ਪ੍ਰੋਪੋਜੀਸ਼ਨ 3 ਦੇ ਉੱਤੇ ਜੈਸ ਕਰੂੰਗੇ ਤਾਂ $8.9 ਬਿਲੀਅਨ ਜਿਹੜੀ ਸਟੇਟ ਦੀ ਡੈਪਟ ਜਿਹੜੀ ਆ ਉਹ ਪ੍ਰੋਗਰਾਮ ਇਹ ਇਨਫਰਾਸਟਰਕਚਰ, ਕਨਾਲਸ, ਡੈਮ, ਸਟੋਰੇਜ, ਵਾਟਰ ਸੇਫਟੀ, ਵਾਈਲਡ ਲਾਈਫ ਹੈਬਿਟੇਟਸ ਇਹਦੇ ਲਈ ਵਰਤਿਆ ਜਾਊਗਾ ਅਤੇ ਟੈਕਸ ਪੇਅਰ ਨੂੰ ਇਹ ਕਾਸਟ ਕਰੇਗਾ $430 ਮਿਲੀਅਨ ਐਨੂਅਲੀ ਆਉਣ ਵਾਲੇ 40 ਸਾਲਾਂ ਤੱਕ। ਜੀ ਬਿਲਕੁਲ। ਸੋ ਹਰ ਸਾਲ ਜਿਹੜੇ ਟੈਕਸ ਪੇਅਰ ਦੇ ਉੱਤੇ $450 ਮਿਲੀਅਨ ਦਾ ਜਿਹੜਾ ਭਾਰ ਆ ਉਹ ਇਸ ਦੇ ਨਾਲ ਜਿਹੜਾ ਪਊਗਾ। ਸੋ ਤਕਰੀਬਨ $9 ਬਿਲੀਅਨ ਜਿਹੜੇ ਆ ਇਸ ਦੇ ਵਿੱਚ ਆਥੋਰਾਈਜੇਸ਼ਨ ਹੋਊਗੀ ਇਨਫਰਾਸਟਰਕਚਰ ਦੇ ਲਈ ਵੀ। ਹੁਣ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇੱਕ ਹਿਸਾਬ ਦੇ ਨਾਲ ਇੱਕ ਟੈਕਸੀ ਜਿਹੜਾ ਆ ਉਹ ਲੋਕਾਂ ਦੇ ਉੱਤੇ ਜਿਹੜਾ ਵੱਧ ਸਕਦਾ। ਸੇਮ ਤਰੀਕੇ ਦੇ ਨਾਲ ਜਿੱਦਾਂ ਰੀਸੈਂਟਲੀ ਤੇਲ ਦੇ ਉੱਤੇ ਜਿਹੜਾ ਆਪਣਾ ਟੈਕਸ ਵਧਿਆ ਵੀ ਉਹ ਵੀ ਇਹੀ ਕਹਿੰਦੇ ਸੀਗੇ ਵੀ ਅਸੀਂ ਇੱਥੋਂ ਦਾ ਇਨਫਰਾਸਟਰਕਚਰ ਜਿਹੜਾ ਸਟਰੋਂਗ ਕਰਨਾ ਆ। ਸੋ ਦੋਨੋਂ ਪਾਸੇ ਜਿਹੜੇ ਆ ਇੱਕ ਹਿਸਾਬ ਦੇ ਨਾਲ ਉਹ ਪੈਰਲਲ ਜਿਹੜਾ ਪਰ ਜਿਹੜਾ ਖਾਣ ਪੀਣ ਦਾ ਸਮਾਨ ਆ ਨਾ ਇਹਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ। ਕੈਲੀਫੋਰਨੀਆ ਦੇ ਵਿੱਚ ਇਹਦੇ ਉੱਤੇ ਬਹੁਤ ਜ਼ੋਰ ਲਾਉਣ ਦੀ ਜ਼ਰੂਰਤ ਆ। ਪਿਛਲੇ ਸਮਿਆਂ 'ਚ ਅਸੀਂ ਦੇਖਿਆ ਸੀ ਕਿੱਦਾਂ ਤੁਸੀਂ ਹਾਈਵੇ 5 ਦੇ ਉੱਤੇ ਜਾਓ, ਆਲੇ ਦੁਆਲੇ ਦੋਨਾਂ ਪਾਸਿਆਂ ਦੇ ਖੇਤ ਜਿਹੜੇ ਸੁੱਕੇ ਪਏ ਸੀ ਹੈ ਨਾ। ਸੋ ਜੇ 430 ਮਿਲੀਅਨ ਦੇਖਿਆ ਜਾਵੇ ਇਹ 38 ਮਿਲੀਅਨ ਜੇ ਪਾਪੂਲੇਸ਼ਨ ਆ ਕੈਲੀਫੋਰਨੀਆ ਦੀ ਅਤੇ ਮੇਰੇ ਖਿਆਲ ਨਾਲ $12-13 ਬਣਨਾ ਆ ਸਾਲ ਦਾ, ਰਾਈਟ ਜੀ। ਸੋ ਜੇ ਨੋ ਕਰੂੰਗੇ ਤੇ ਫਿਰ $8.9 ਬਿਲੀਅਨ ਜਿਹੜੀ ਆ ਸਟੇਟ ਉਹ ਬੋਰੋ ਕਰੂਗੀ ਇਹਨਾਂ ਪ੍ਰੋਜੈਕਟ ਦੇ ਲਈ ਹੋਰ ਕਿਤੇੋਂ। ਸੋ ਜੇ ਇਹਦੇ ਹੱਕ ਦੇ ਵਿੱਚ ਦੱਸਦੇ ਜਾਈਏ, ਲੈਂਡ ਓ ਲੇਕਸ, ਡੇਅਰੀ ਫਾਰਮਰਸ ਐਸੋਸੀਏਸ਼ਨ, ਅਮਰੀਕਨ ਪਿਸਟੈਚੀਓ ਗਰੋਅਰਸ ਵਾਲੇ ਆ, ਇਹ ਜਿਹੜੇ ਟੌਪ ਡੋਨਰਸ ਹੈਗੇ ਆ ਇਹਦੇ ਵਿੱਚ। ਇਹ ਜੌਨ ਕਾਕਸ ਜਿਹੜੇ ਰਿਪਬਲਿਕਨ ਕੈਂਡੀਡੇਟ ਗਵਰਨਰ ਦੇ ਉਹ ਵੀ ਇਹਦੇ ਹੱਕ ਦੇ ਵਿੱਚ ਹੈਗੇ ਆ। ਅਤੇ ਐਡੀਟੋਰੀਅਲ ਬੋਰਡ, ਫ੍ਰਿਜ਼ਨੋ ਵੀ, ਤੇ ਜਿਹੜੇ ਪ੍ਰੈਸ ਡੈਮੋਕ੍ਰੇਟ ਆਫ ਸੈਂਟਾ ਰੋਜ਼ਾ ਇਹਨਾਂ ਨੇ ਵੀ ਇਹ ਐਂਡੋਰਸ ਕੀਤਾ। ਪਰ ਦੂਜੇ ਪਾਸੇ ਜਿਹੜੇ ਐਨਵਾਇਰਮੈਂਟਲਿਸਟ ਹੈਗੇ ਆ, ਸਿਆਰਾ ਕਲੱਬ,
ਉਹ ਜਿਹੜਾ ਆ ਇਹਦੇ ਅਗੇਂਸਟ ਹੈਗੇ ਆ। LA ਟਾਈਮਜ਼, ਸੈਨ ਡਿਏਗੋ ਯੂਨੀਅਨ ਟ੍ਰਿਬਿਊਨ, ਡੈਜ਼ਰਟ ਸਨ, ਇਹਨੂੰ ਜਿਹੜਾ ਆ ਅਪੋਜ਼ ਕਰਦੇ ਹੈਗੇ ਆ ਜੀ ਜੀ ਬਿਲਕੁਲ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਸਿਰਫ ਸੈਂਟਰਲ ਵੈਲੀ ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਇਹ ਸਪੋਰਟ ਕਰੂਗਾ ਬੇਸਡ ਅਪੋਨ ਆਲ ਦਾ ਕੈਲੀਫੋਰਨੀਆ। ਉਹ ਕਹਿੰਦੇ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਸੈਂਟਰਲ ਵੈਲੀ ਦੇ ਕਿਸਾਨ ਆ ਉਹਨਾਂ ਨੂੰ ਫਾਇਦਾ ਹੋਵੇ, ਪੈਸੇ ਸਾਰੇ ਕੈਲੀਫੋਰਨੀਆ ਨੂੰ ਦੇਣੇ ਪੈਣ। ਨਹੀਂ ਉਹ ਏਦਾਂ ਨਹੀਂ ਕਹਿੰਦੇ ਜੀ। ਚਲੋ ਉਹਨੇ ਇਹ ਕਿਹਾ ਇਹਦਾ ਫਾਇਦਾ ਜਿਹੜਾ ਉਹਨਾਂ ਨੂੰ ਜ਼ਿਆਦਾ ਹੋਊਗਾ। ਇਟ ਲਾਰਜਲੀ ਵਿਲ ਬੈਨੀਫਿਟ ਸੈਂਟਰਲ ਵੈਲੀ ਐਗਰੀਕਲਚਰ ਐਟ ਦ ਕਾਸਟ ਆਫ ਆਲ ਦਾ ਕੈਲੀਫੋਰਨੀਅਨਸ। ਪਰ ਸਾਰੇ ਕੈਲੀਫੋਰਨੀਆ ਫਰੂਟ ਤਾਂ ਉੱਥੋਂ ਹੀ ਖਾਂਦੇ ਆ ਨਾ। ਤੇ ਸੋ ਇਹ ਤੁਸੀਂ ਹੁਣ ਸੋਚ ਲਓ ਜਿੱਥੇ ਜਿੱਥੇ ਰਹਿੰਦੇ ਹੈਗੇ ਆ ਵੀ ਤੁਸੀਂ ਇਹਨੂੰ ਯੈਸ ਕਰਨਾ ਆ ਜਾਂ ਨੋ ਕਰਨਾ ਆ। ਪਰ ਇਹ ਪਾਣੀ ਦੇ ਨਾਲ ਰਿਲੇਟਡ ਹੈਗਾ ਜਿਹੜਾ। ਜੀ ਜੀ ਬਿਲਕੁਲ, ਇਨਫਰਾਸਟ੍ਰਕਚਰ ਦੇ ਨਾਲ ਰਿਲੇਟਡ ਆ, ਖਾਸ ਕਰਕੇ ਜਿਹੜੇ ਆ ਵਾਟਰ ਜਿਹੜੇ ਆ ਉਹਦੇ ਨਾਲ। ਸੋ ਇੱਦਾਂ ਦਾ ਹੀ ਜਿਹੜਾ ਇੱਕ ਹੋਰ ਪ੍ਰੋਪੋਜੀਸ਼ਨ ਜਿਹੜਾ ਉਹ ਅੱਗੇ ਹੈਗਾ ਆ, ਜੇ ਆਪਾਂ ਖਾਸ ਕਰਕੇ ਉਹਦੇ ਨਾਲ ਹੀ ਗੱਲ ਕਰ ਲਈਏ ਵੀ ਗੈਸ ਟੈਕਸ ਵਾਲੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਪ੍ਰੋਪੋਜੀਸ਼ਨ 6 ਆ, ਆਪਾਂ ਇਹ ਵੀ ਨੋਟ ਕਰ ਲਿਓ। ਹਾਂਜੀ ਜੀ ਪ੍ਰੋਪੋਜੀਸ਼ਨ 6 ਆ, ਕਾਫੀ ਇੰਪੋਰਟੈਂਟ ਆ। ਇਸ ਦੇ ਉੱਤੇ ਬਹੁਤ ਜ਼ੋਰ ਜਿਹੜਾ ਦੋਨੋਂ ਪਾਰਟੀਆਂ ਦਾ ਜਿਹੜਾ ਆ ਉਹ ਲੱਗਾ ਹੋਇਆ ਆ। ਡੈਮੋਕ੍ਰੇਟ ਪਾਰਟੀ ਨੇ ਪਿਛਲੇ ਦਿਨੀ ਜੈਰੀ ਬਰਾਊਨ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਜਦੋਂ ਇੱਕਦਮ ਅਚਾਨਕ ਜਿਹੜੀ ਆ ਇਹ ਪ੍ਰੋਪੋਜੀਸ਼ਨ ਇੱਕ ਬਿੱਲ ਲਿਆਂਦਾ ਸੀ ਜਿਸ ਦੇ ਵਿੱਚ 12 ਸੈਂਟ ਪਰ ਗੈਲਨ ਸੇਲ ਟੈਕਸ ਜਿਹੜਾ ਉਸ ਦੇ ਵਿੱਚ ਗੈਸ ਦੇ ਉੱਤੇ ਵਾਧਾ ਕਰ ਦਿੱਤਾ ਸੀ, ਜਿਹਦੇ ਨਾਲ ਕਹਿੰਦੇ ਵੀ $130 ਬਿਲੀਅਨ ਜਿਹੜੇ ਆ ਉਹ ਟਰਾਂਸਪੋਰਟੇਸ਼ਨ ਪੈਕੇਜ ਜਿਹੜਾ ਉਹ ਬਣਨਾ ਸੀਗਾ। ਸੋ ਉਹ ਆਉਣ ਵਾਲੇ ਕਈ ਸਾਲਾਂ ਦੇ ਵਿੱਚ, ਕਈ ਦਹਾਕਿਆਂ ਦੇ ਵਿੱਚ ਜਿਹੜਾ ਉਹ ਇੱਦਾਂ ਇਕੱਤਰ ਕਰਕੇ ਜਿਹੜਾ ਉਸ ਨੂੰ ਵਰਤਿਆ ਜਾਣਾ ਸੀਗਾ। ਸੋ ਹੁਣ ਕਾਫੀ ਲੋਕਾਂ ਨੇ ਇਸ ਦਾ ਵਿਰੋਧ ਵੀ ਜਿਹੜਾ ਉਹ ਕੀਤਾ ਵੀ ਇੱਦਾਂ ਕਿੱਦਾਂ ਜਿਹੜੇ ਆ ਸਿੱਧਾ ਤੁਸੀਂ ਟੈਕਸ ਬਗੈਰ ਪੁੱਛੇ ਜਿਹੜਾ ਆ ਸਾਰਿਆਂ ਦੇ ਉੱਤੇ ਜਿਹੜਾ ਉਹ ਲਾ ਦਿੱਤਾ ਵੀ ਐਟਲੀਸਟ ਜਿੱਦਾਂ ਹੁਣ ਇਨਫਰਾਸਟ੍ਰਕਚਰ ਵਾਲਾ ਆਇਆ ਆ ਵੀ ਬੈਲਟ ਦੇ ਉੱਤੇ ਆਇਆ ਵੀ ਲੋਕ ਡਿਸਾਈਡ ਕਰਨਗੇ ਵੀ ਅਸੀਂ ਇਹ ਟੈਕਸ ਸਹਿਣ ਦੇ ਕਾਬਲ ਹੈਗੇ ਆ ਵੀ ਅਸੀਂ ਸਹੀਏ ਕਿ ਨਾ ਸਹੀਏ। ਸੋ ਇਹਦੇ ਨਾਲ ਕੀ ਆ ਵੀ ਇੱਕ ਤਾਂ ਇਹ ਰਿਪੀਲ ਆਫ ਗੈਸ ਟੈਕਸ ਆ ਜਿਹੜਾ 2017 ਦੇ ਵਿੱਚ ਜਿਹੜਾ ਲਾਇਆ ਗਿਆ ਸੀਗਾ, ਜਿਹੜਾ ਪਹਿਲਾਂ ਅਸੈਂਬਲੀ 'ਚ ਵੀ ਪਾਸ ਹੋਇਆ, ਸੈਨੇਟ 'ਚ ਵੀ ਜਿਹੜੀ ਕੈਲੀਫੋਰਨੀਆ ਦੀ ਅਸੈਂਬਲੀ ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ 'ਚ ਜਿਹੜੇ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੇ ਲਾਇਆ ਸੀਗਾ। ਸੋ ਇਹ ਜੇ ਤੁਸੀਂ ਇਸ ਦੇ ਉੱਤੇ ਯੈਸ ਕਰਦੇ ਆ, ਜਿਹੜਾ ਇਹ 12 ਸੈਂਟ ਗੈਲਨ ਦੇ ਉੱਤੇ ਜਿਹੜਾ ਵਾਧਾ ਹੋਇਆ ਸੀ ਸੇਲ ਟੈਕਸ ਦਾ ਜਿਹੜਾ ਉਹ ਜਿਹੜਾ ਆ ਉਹ ਵਾਪਸ ਲਿਆ ਜਾਊਗਾ। ਤੇ ਗਾਂਹ ਤੋਂ ਨਾਲੇ ਵੀ ਜੇ ਕੋਈ ਇੱਦਾਂ ਦਾ ਬਾਅਦ ਦੇ ਵਿੱਚ ਟੈਕਸ ਵਧਾਉਣਾ ਵੀ ਆ ਉਹ ਬੈਲਟ ਦੇ ਜ਼ਰੀਏ ਹੀ ਜਿਹੜਾ ਆ ਹੋ ਸਕਿਆ ਕਰੂਗਾ। ਸੋ ਕੱਲਾ ਡੀਜ਼ਲ ਦੇ ਉੱਤੇ ਨਹੀਂ ਰਾਜਕਨਵੀਰ ਸਿੰਘ ਜੀ, ਕੱਲੀ ਰਜਿਸਟ੍ਰੇਸ਼ਨ ਜਿਹੜੀ ਆ ਕਾਰਾਂ ਦੀ ਉਹ ਵੀ ਜਿੱਦਾਂ $25 ਤੋਂ ਲੈ ਕੇ $175 ਤੁਹਾਡੀ ਵਧੀ ਸੀ। ਤੇ ਜਿਨ੍ਹਾਂ ਦੇ ਕੋਲ ਜ਼ੀਰੋ ਐਮਿਸ਼ਨ ਵਹੀਕਲਸ ਹੈਗੀਆਂ ਆ ਉਹਨਾਂ ਦੇ ਵੀ $100 ਫੀਸ ਚਾਰਜ ਵਧੀ ਸੀ। ਸੋ ਜੇ ਜੈਸ ਕਰੂੰਗੇ ਤੇ ਫਿਰ ਇਹ ਹਟ ਜਾਣਾ ਆ, ਜੇ ਨੋ ਕਰੂੰਗੇ ਫਿਰ ਜਿੱਦਾਂ ਹੁਣ ਇਹ ਚੱਲਦਾ ਹੈ ਉਦਾਂ ਹੀ ਚੱਲਣਾ ਹੈ। ਜੀ ਬਿਲਕੁਲ। ਸੋ ਇਸ ਨੂੰ ਜਿਹੜਾ ਕਾਫੀ ਜਿਹੜਾ ਸਪੋਰਟ ਜਿਹੜੀ ਰਿਪਬਲਿਕਨ ਪਾਰਟੀ ਤੇ ਜੌਨ ਕਾਕਸ ਉਹਨਾਂ ਨੇ ਜਿਹੜੀ ਆ ਵਿਸ਼ੇਸ਼ ਤੌਰ ਦੇ ਤੇ ਇਸ ਪ੍ਰੋਪੋਜੀਸ਼ਨ 6 ਨੂੰ ਕੀਤੀ ਆ। ਹੁਣ ਤੱਕ ਕਹਿੰਦੇ ਤਕਰੀਬਨ $2.25 ਮਿਲੀਅਨ ਜਿਹੜੇ ਆ ਉਹਨਾਂ ਨੇ ਇਸ ਦੇ ਉੱਤੇ ਖਰਚੇ ਹੋਏ ਆ ਇਸ ਨੂੰ ਰਿਪੀਲ ਕਰਨ ਦੇ ਲਈ, ਬੈਲਟ ਦੇ ਉੱਤੇ ਲਿਆਉਣ ਦੇ ਲਈ। ਤੇ ਜਿਹੜੇ ਇਸ ਨੂੰ ਕਹਿੰਦੇ ਆ ਵੀ ਪ੍ਰੋਪੋਜੀਸ਼ਨ ਦੇ ਉੱਤੇ ਨੋ ਹੀ ਕਰੋ, ਯਾਨੀ ਕਿ ਜਿਹੜਾ ਰਿਪੀਲ ਨਾ ਕੀਤਾ ਜਾਵੇ ਟੈਕਸ ਨੂੰ, ਉਹਦੇ ਵਿੱਚ ਜਿਹੜੇ ਮੈਜੋਰਟੀ ਜਿਹੜੇ ਆ ਡੈਮੋਕ੍ਰੇਟਸ ਜਿਹੜੇ ਹੈਗੇ ਨੇ। ਸੋ ਉੱਦਾਂ ਵੈਸੇ ਜ਼ੀਰੋ ਐਮਿਸ਼ਨ ਵਾਲਿਆਂ ਦੇ ਉੱਤੇ ਤਾਂ ਰੋਡ ਦੇ ਚਾਰਜਸ ਜਿਹੜੇ ਹੋਣੇ ਚਾਹੀਦੇ, ਰੋਡ ਤਾਂ ਸੇਮ ਹੀ ਵਰਤਦੇ ਆ, ਐਸੀ ਤਾਂ ਜਿਹੜੀ ਆ ਉਹ ਕੋਈ ਗੱਲ ਨਹੀਂ। ਸੋ ਬਰਾਬਰ ਦੀ ਜਿਹੜੀ ਸਹੂਲਤ ਜਿਹੜੀ ਆ ਸਾਰਿਆਂ ਨੂੰ ਜੇ ਉਹ ਮਿਲ ਰਹੀ ਆ ਤਾਂ ਹੋਣੀ ਚਾਹੀਦੀ ਆ। ਸੋ ਹੁਣ ਇਹ ਦੋ ਇਨਫਰਾਸਟ੍ਰਕਚਰ ਦੇ ਮੇਨ ਜਿਹੜੇ ਆਏ ਨੇ, ਇੱਕ ਤਾਂ ਪਾਣੀ ਵਾਲੇ ਨੂੰ ਲੈ ਕੇ ਖਾਸ ਕਰਕੇ ਜਿਹੜਾ ਪ੍ਰੋਪੋਜੀਸ਼ਨ 3 ਸੀਗਾ ਵੀ ਉਹ ਵਾਟਰ ਪ੍ਰੋਜੈਕਟਸ ਜਿਹੜੇ ਉਹ ਤਕਰੀਬਨ $9 ਬਿਲੀਅਨ ਦਾ ਜਿਹੜਾ ਆ ਸਰਕਾਰ ਕਰਜ਼ਾ ਚੱਕੂਗੀ। ਤੇ ਇਹ ਜਿਹੜਾ ਪ੍ਰੋਪੋਜੀਸ਼ਨ 6 ਆ ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਟੈਕਸ ਗੈਸ ਟੈਕਸ ਲਾਇਆ ਗਿਆ ਆ ਉਸ ਨੂੰ ਰਿਪੀਲ ਜਿਹੜਾ ਆ ਉਹ ਕੀਤਾ ਜਾਊਗਾ। ਉਹਨਾਂ ਦੇ ਜਿਹੜੇ ਡੈਮੋਕ੍ਰੇਟਸ ਦਾ ਦਾਅਵਾ ਆ ਵੀ ਇਹਦੇ ਨਾਲ $130 ਬਿਲੀਅਨ ਜਿਹੜੇ ਆ ਇਨਫਰਾਸਟ੍ਰਕਚਰ ਦੇ ਲਈ ਜਿਹੜੇ ਆ ਉਹ ਇਕੱਤਰ ਕੀਤੇ ਜਾਣਗੇ। ਸੋ ਸਾਰੇ ਜਣਿਆਂ ਨੇ ਹੁਣ ਟਰੱਕਿੰਗ ਇੰਡਸਟਰੀ ਕਾਫੀ ਹਿੱਟ ਹੋਣੀ ਆ, ਜਿਹੜੇ ਜ਼ਿਆਦਾ ਆਮ ਲੋਕਾਂ ਦੇ ਉੱਤੇ ਹਰ ਇੱਕ ਦੇ ਉੱਤੇ ਜਿਹੜਾ ਆ ਵੀ ਇਹ ਹੋਣਾ ਹੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਸੇਲ ਟੈਕਸ ਆ ਪੂਰੇ ਅਮਰੀਕਾ ਦੇ ਵਿੱਚ ਸਾਰੀਆਂ 50 ਸਟੇਟਸ ਦੇ ਮੁਕਾਬਲੇ। ਤੇ ਪ੍ਰੋਪੋਜੀਸ਼ਨ 4 ਜਿਹੜੀ ਆ ਉਹ ਬੌਂਡਸ ਹੈਗੀ ਆ ਚਿਲਡਰਨਸ ਹਸਪੀਟਲ ਦੇ ਲਈ, ਜੇ ਯੈਸ ਕਰੂੰਗੇ ਉਹਦੇ ਮਤਲਬ ਨਾਲ $1.5 ਬਿਲੀਅਨ ਜਿਹੜੀ ਆ ਸਟੇਟ ਉਹ ਬੋਰੋ ਕਰ ਲਊਗੀ ਮਨੀ, ਜਿਹਦੇ ਵਿੱਚ $80 ਮਿਲੀਅਨ ਹਰ ਸਾਲ 35 ਸਾਲਾਂ ਲਈ ਸਪੈਂਡ ਕੀਤਾ ਜਾਊਗਾ। ਜਿਹੜੇ ਹਸਪੀਟਲਸ ਆ ਬੱਚਿਆਂ ਦੇ ਉਹਨਾਂ ਨੂੰ ਰੈਨੋਵੇਟ ਕੀਤਾ ਜਾਊਗਾ, ਐਕਸਪੈਂਡ ਕੀਤਾ ਜਾਊਗਾ। ਜੇ ਤੁਸੀਂ ਨੋ ਕਰੋਗੇ ਤੇ ਸਟੇਟ ਜਿਹੜੀ ਆ ਉਹ ਮਨੀ ਜਿਹੜੀ ਆ ਨਹੀਂ ਲੈ ਸਕਦੀ ਹੈਗੀ।
ਇਸੇ ਤਰ੍ਹਾਂ ਜੇ ਅਗਲੀ ਪ੍ਰੈਪੋਜੀਸ਼ਨ ਵੱਲ ਜਾਈਏ, ਉਹ ਨਿਊ ਪ੍ਰੋਪਰਟੀ ਟੈਕਸ ਬ੍ਰੇਕ ਫॉर ਸੀਨੀਅਰ ਪ੍ਰੋਪੋਜੀਸ਼ਨ 5 ਆ। ਉਹਦੇ ਅਧੀਨ ਪੇ ਜੇ ਤੁਸੀਂ ਤੁਹਾਡਾ ਐਗਜ਼ਿਸਟਿੰਗ ਘਰ ਜਿਹੜਾ ਹੈਗਾ ਜੇ ਉਹ ਸੈੱਲ ਕਰਕੇ ਤੁਸੀਂ ਨਵਾਂ ਲੈਂਦੇ ਆ, ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਆ, ਕੁਛ ਕੰਡੀਸ਼ਨਾਂ ਲਾਈਆਂ, ਤੇ ਫਿਰ ਤੁਹਾਡਾ ਪ੍ਰੋਪਰਟੀ ਟੈਕਸ ਸੇਮ ਰਹੂਗਾ। ਜਿਨ੍ਹਾਂ ਨੇ 20 ਸਾਲ ਪਹਿਲਾਂ ਦੇ ਘਰ ਲਏ ਸੀਨੀਅਰ ਲਈ ਜਿਹੜੇ ਓਵਰ 55 ਆ, ਤੇ ਉਹਨਾਂ ਦੇ ਟੈਕਸ ਬੜੇ ਘੱਟ ਹੈਗੇ ਆ। ਇਹਦੇ ਲਈ ਜਿਹੜੇ ਬਹੁਤ ਸਾਰੇ ਜਿਹੜੇ ਰੀਅਲਟਰਸ ਆ ਉਹ ਇਹਦੀ ਸਪੋਰਟ ਕਰਦੇ ਆ, ਪਰ ਦੂਜੇ ਲੋਕ ਕਹਿੰਦੇ ਆ ਵੀ ਨਹੀਂ ਇਹਦਾ ਨੁਕਸਾਨ ਹੈਗਾ ਆ। ਸੋ ਇਹ ਤੁਸੀਂ ਦੇਖ ਲਿਓ ਜੇ ਕਿਸੇ ਨੇ ਯੈਸ ਕਰਨੀ ਆ ਜਾਂ ਨੋ ਕਰਨੀ ਆ। ਜੇ ਨੋ ਕਰਦੇ ਆ ਫਿਰ ਪ੍ਰੋਪਰਟੀ ਟੈਕਸ ਜਿਹੜਾ ਉਹ ਸੇਮ ਹੀ ਰਹਿਣਾ ਹੈਗਾ। ਇੱਕ ਜਿਹੜਾ ਅਗਲਾ ਆ ਪ੍ਰੋਪੋਜੀਸ਼ਨ 7 ਆ, ਇਹ ਤਾਂ ਮੈਂ ਵੀ ਇੱਥੇ ਹੱਕ ਤੇ ਜਾਂ ਵੀ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਆ ਉਸਨੂੰ ਪਰਮਾਨੈਂਟ ਕਰੋ, ਵੀ ਨਵੰਬਰ ਦੇ ਵਿੱਚ ਜਿਹੜਾ ਉਹ ਪਿਛਾਂਹ ਕਰ ਦੋ, ਮਾਰਚ 'ਚ ਫਿਰ ਗਾਂਹ ਕਰ ਦੋ। ਤੇ ਕਹਿੰਦੇ ਵੀ ਹੁਣ ਤਾਂ ਇਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਾ ਆ ਵੀ ਜਦੋਂ ਤੁਸੀਂ ਟਾਈਮ ਜਿਹੜਾ ਉਹ ਕਰ ਦਿੰਦੇ ਹੋ, ਚੇਂਜ ਕਰਦੇ ਹੋ, ਅੱਧੇ ਲੋਕ ਤਾਂ ਅੱਧੇ ਸੁੱਤੇ ਹੀ ਹੁੰਦੇ ਆ ਉਸ ਟਾਈਮ ਦੇ ਉੱਤੇ, ਕਈਆਂ ਨੂੰ ਪਤਾ ਨਹੀਂ ਲੱਗਦਾ। ਬੋਡੀ ਕਲੌਕ ਜਿਹੜੀ ਆ ਉਹ ਤੁਹਾਡੀ ਮੈਸ ਹੋ ਜਾਂਦੀ ਹੈ, ਉਹਦੇ ਨਾਲ ਐਕਸੀਡੈਂਟਸ ਵੱਧਦੇ ਆ। ਇਹ ਬੜਾ ਇਹਦੇ ਨਾਲ ਇੱਕ ਰੋਚਕ ਤੱਥ ਜਿਹੜਾ ਜੁੜਿਆ ਹੋਇਆ, ਜਿਹੜਾ ਕਹਿੰਦੇ ਇੱਕ ਫਰੈਂਕਲਿਨ ਸਾਇੰਟਿਸਟ ਸੀਗਾ, ਇਹ ਉਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਸੀ, ਕਹਿੰਦੇ ਵੀ ਹਨੇਰਾ ਜਲਦੀ ਹੋ ਜਾਂਦਾ ਆ ਤੇ ਸਾਨੂੰ ਮੋਮਬੱਤੀਆਂ ਬਾਲਣੀਆਂ ਪੈਂਦੀਆਂ, ਮੋਮਬੱਤੀਆਂ ਬਾਲਦੇ ਆ ਤੇ ਖਰਚਾ ਫਿਰ ਜ਼ਿਆਦਾ ਹੁੰਦਾ ਆ। ਸੋ ਮੋਮਬੱਤੀਆਂ ਦਾ ਖਰਚਾ ਬਚਾਉਣ ਦੇ ਲਈ ਉਸ ਟਾਈਮ ਦੇ ਉੱਤੇ ਡੇ ਲਾਈਟ ਸੇਵਿੰਗ ਟਾਈਮ ਜਿਹੜੇ ਆ ਉਹ ਆਰੰਭ ਕੀਤਾ ਗਿਆ ਸੀਗਾ, ਵੀ ਆਪਾਂ ਘੰਟਾ ਜਿਹੜਾ ਆ ਉਹ ਆਪਾਂ ਪਹਿਲੋਂ ਸ਼ੁਰੂ ਕਰ ਦਿੰਦੇ ਆ। ਉਹਦੇ ਨਾਲ ਇਹ ਆ ਵੀ ਜ਼ਿਆਦਾ ਦਿਨ ਜਿਹੜਾ ਜ਼ਿਆਦਾ ਸਮਾਂ ਦਿਨ ਰਹੂਗਾ। ਪਰ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਸ ਦਾ ਕੋਈ ਜਿਹੜਾ ਉਹ ਫਰਕ ਨਹੀਂ ਪੈਂਦਾ, ਨਾ ਹੀ ਕਹਿੰਦੇ ਆ ਵੀ ਉਸ ਨਾਲ ਸੇਵਿੰਗ ਕਿਸੇ ਤਰੀਕੇ ਦੀ એનર્ਜੀ ਨੂੰ ਲੈ ਕੇ ਹੁੰਦੀ ਆ, ਕਿਉਂਕਿ ਲੋਕਾਂ ਦੇ ਘਰਾਂ 'ਚ ਤਾਂ ਵੈਸੇ ਹੀ ਅੰਦਰ ਜਿਹੜਾ ਉਹ ਹਨੇਰਾ ਹੁੰਦਾ ਤੇ ਬੱਤੀਆਂ ਉਹਨਾਂ ਨੇ ਜਿਹੜੀਆਂ ਹਮੇਸ਼ਾ ਜਗਾ ਕੇ ਰੱਖਣੀਆਂ ਹੋਣੀਆਂ ਚਾਹੀਦੀਆਂ। ਤੇ ਜ਼ਰੂਰ ਇੱਥੇ ਪ੍ਰੋਪੋਜੀਸ਼ਨ ਤੇ ਮੈਂ ਤਾਂ ਕਹਿੰਦਾ ਵੀ ਯੈਸ ਕਰੋ, ਇਹ ਖੱਜਲ ਖੁਆਰੀ ਦੀ ਜਿਹੜੀ ਆ ਬਿਲਕੁਲ ਪ੍ਰੋਪੋਜੀਸ਼ਨ 7 ਦੇ ਯੈਸ ਕਰੋਗੇ ਫਿਰ ਤੁਹਾਨੂੰ ਸਮਾਂ ਜਿਹੜਾ ਬਦਲਣਾ ਨਹੀਂ ਪੈਣਾ ਘੰਟਾ। ਕਈ ਵਾਰੀ ਹੁੰਦਾ ਨਾ ਜਦੋਂ ਜੁੱਬਾ ਸਿਟੀ ਨਗਰ ਕੀਰਤਨ ਤੇ ਜਾਂਦੇ ਉਸੇ ਦਿਨ ਚੇਂਜ ਹੁੰਦਾ ਟਾਈਮ, ਉਦਾਂ ਦੇ ਵੀ ਸੌਣ ਨੂੰ ਜ਼ਿਆਦਾ ਮਿਲ ਜਾਂਦਾ ਹੈ, ਨੋ ਡਾਊਟ ਉਸ ਦਿਨ ਜਿਹੜਾ ਸਾਰੇ। ਤੇ ਦੂਸਰਾ ਇਹ ਵੀ ਆ ਵੀ ਜਦੋਂ ਤੁਸੀਂ ਸਮਾਂ ਚੇਂਜ ਕਰਦੇ ਹੈਗੇ ਆ 6 ਵੀ ਨਹੀਂ ਫਿਰ ਥੋੜੀ ਜਿਹੜੇ ਕਲੌਕ ਹੁੰਦੇ ਉਹਨਾਂ ਦੀ ਮਿੱਟੀ ਮੁੱਟੀ ਵੀ ਝਾੜ ਲੈਂਦੇ ਆ ਤੇ ਕਈ ਵਾਰੀ। ਸੋ ਇਹ ਦੇਖ ਲਿਓ ਜੇ ਯੈਸ ਕਰਦੇ ਪਰਮਾਨੈਂਟ ਰਹੂਗਾ, ਜੇ ਨੋ ਕਰਦੇ ਆ ਫਿਰ ਜਿੱਦਾਂ ਹੁਣ ਚੇਂਜ ਕਰਨਾ ਪੈਂਦਾ ਤੁਹਾਨੂੰ ਉਹ ਕਰਨਾ ਪਊਗਾ। ਆਈ ਥਿੰਕ ਇੱਕ ਅੱਧੀ ਸਟੇਟ ਹੋਰ ਹੈਗੀ ਹੈ ਜਿਨ੍ਹਾਂ ਨੇ ਆਪਣਾ ਜਿਹੜਾ ਇਹਦਾ ਡੇ ਲਾਈਟ ਸੇਵਿੰਗ ਦਾ ਜਿਹੜਾ ਉਹ ਸਮਾਂ ਜਿਹੜਾ ਉਹ ਕੀਤਾ ਆ। ਪਰ ਹਾਂ ਇੱਕ ਚੀਜ਼ ਜ਼ਰੂਰ ਹੋਣੀ ਆ ਵੀ ਇਹ ਯੈਸ ਕਰਨ ਦੇ ਨਾਲ ਇਹ ਆ ਵੀ ਜੇ ਟਾਈਮ ਤੁਹਾਨੂੰ ਨਹੀਂ ਚੇਂਜ ਕਰਨਾ ਪੈਣਾ, ਬਾਕੀ ਜੇ ਸਟੇਟਾਂ ਜਾਂ ਬਾਕੀ ਓਵਰ ਫੈਡਰਲ ਲੈਵਲ ਦੇ ਉੱਤੇ ਚੇਂਜ ਹੁੰਦਾ ਆ, ਉਹਦੇ ਹਿਸਾਬ ਦੇ ਨਾਲ ਫਿਰ ਜ਼ਰੂਰ ਤੁਸੀਂ ਆਪਣਾ ਉਹ ਸਿਸਟਮ ਜਿਹੜਾ ਉਹ ਬਣਾ ਕੇ ਰੱਖਣਾ ਪੈਣਾ ਆ ਵੀ ਇੱਕ ਟਾਈਮ ਦੇ ਉੱਤੇ ਫਿਰ 2 ਘੰਟੇ ਦਾ ਫਰਕ ਵੀ ਹੋਣਾ ਹੈ, ਕਿਸੇ ਟਾਈਏ ਦੀ ਜਿਹੜੇ ਉਹ 3 ਘੰਟੇ ਦਾ ਫਰਕ ਵੀ ਹੋਣਾ ਹੈ। ਤੇ ਅੱਜ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣਾ ਇਹ ਸਮਾਪਤ ਆ। ਤੇ 4 ਪ੍ਰੋਪੋਜੀਸ਼ਨਾਂ ਰਹਿ ਗਈਆਂ, ਉਹ ਆਪਾਂ ਫਿਰ ਕੱਲ ਨੂੰ ਡਿਸਕਸ ਕਰਾਂਗੇ, ਉਹ ਵੀ ਬੜੀਆਂ ਇੰਪੋਰਟੈਂਟ ਹੈਗੀਆਂ। ਪ੍ਰੋਪੋਜੀਸ਼ਨ 10, 11 ਤੇ 12 ਜੀ ਬਿਲਕੁਲ। ਸੋ ਇਦਾਂ ਹੀ ਜਿਹੜਾ ਤੁਸੀਂ ਸੁਣਦੇ ਰਹੋ ਤੇ ਆਪਾਂ ਤੁਹਾਨੂੰ ਜਿਹੜੀਆਂ ਪ੍ਰੋਪੋਜੀਸ਼ਨਸ ਦੇ ਬਾਰੇ ਦੱਸਦੇ ਰਹਾਂਗੇ। ਸੋ ਬਹੁਤ ਹੀ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000